ਬੂਟਾ ਕੋਈ ਵੀ ਹੋਵੇ ਨਾ ਜੀ, ਉਹ ਬੇਬਰਾਨ ਨਹੀਂ ਜਾਂਦਾ। ਆ ਸਾਡਾ ਬੂਟਾ ਹੀ ਦੇਖ ਲਓ ਹੈ। ਹਾਂ, ਇਹ ਵੀ ਤਾਂ ਫਲ ਖਾ ਹੀ ਰਹੇ ਆ ਅਸੀਂ। ਜਦੋਂ ਇਹ ਵੱਲ ਚ ਵੱਲ ਦੂਰ ਤੱਕ ਜਾ ਕੇ ਫਸਣੀ ਆ ਨਾ, ਉਸ ਟਾਈਮ ਫਿਰ ਇਹਦੇ ਵਿੱਚ ਐਵੇਂ ਕਿਧਰੇ ਸ਼ੱਕਰ ਕੱਢੀ ਪਊਗੀ, ਜੜਾਂ ਜ਼ਿਆਦਾ ਹੋ ਜਾਣਗੀਆਂ। ਅੱਛਾ, ਜਦੋਂ ਆਪਾਂ ਪੱਟਣਾ, ਆਪਾਂ ਕਹਿਣਾ ਯਾਰ ਇਹ ਬਹੁਤ ਵੱਧਦੀ ਰਹੀ ਆ, ਆਪਾਂ ਐ ਨਹੀਂ ਕਰਿਆ ਐ ਨਹੀਂ ਕਰਿਆ, ਯਾਨੀ ਇਹਦਾ ਇਹ ਜ਼ਰੂਰੀ ਆ ਜਿਹੜਾ ਤੁਸੀਂ ਕਰ ਰਹੇ ਆ। ਪਰ ਉਧਰੋਂ ਸੇਮੀਆਂ ਪਈਆਂ, ਇੱਧਰ ਗੋਸ਼ਤ ਪਿਆ, ਕਿਤੇ ਦਹੀਂ ਪਈ ਆ, ਕਿਤੇ ਕੁਛ ਪਿਆ। ਉਹ ਗੀਤ ਆ ਨਾ, ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ। ਦਮ ਦੇ ਕੇ ਅਸੀਂ ਮੰਜੇ ਤੇ ਨਹੀਂ ਪਹੁੰਚੇ ਤੇ ਮਗਰੋਂ ਲਾ ਕੇ ਬੈਠੇ ਆ। ਭਾਈ ਜੀ ਵਜ੍ਹਾ ਇਹ ਬਣੀ ਆ ਨਾ, ਚੁੱਲ੍ਹਾ ਡਿੱਗ ਗਿਆ ਸੀ ਸਾਡਾ। ਅੱਛਾ, ਇਹ ਪ੍ਰੋਗਰਾਮ ਖਰਾਬ ਹੋਣ ਲੱਗਿਆ ਸੀ ਤਾਂ ਅਸੀਂ ਥੱਲੇ ਤਾਰੀਆਂ। अस्सलाम वालेकुम। वालेकुम सलाम। ਪੁੱਤ ਕੀ ਨਾਮ ਤੇਰਾ? हसनैन। ਹਸਨੈਨ ਪੁੱਤ ਕੀ ਕਰ ਰਹੇ ਆ, ਕਾਹਦੇ ਵਾਸਤੇ ਇਕੱਠੀ ਕਰ ਰਹੇ? लाकड़ा पे चुगना जी बालन आस। ਬਾਲਣ ਵਾਸਤੇ। हाँ जी। ਸਿਆਣਿਆਂ ਦੀਆਂ ਚੋਣਾਂ ਸੀ, ਅੱਗੇ ਸਿਆਣੇ ਦੱਸਦੇ ਹੁੰਦੇ ਸੀਗੇ ਵੀ ਸੌਣ ਭਾਦਰੋਂ ਨੂੰ ਬਾਰਿਸ਼ ਜਿਹੜੀ ਹੈ ਨਾ, ਇਹ ਸੋਤੇ ਜਾਂ ਜੋਤੇ, ਸੋਤੇ ਜਾਂ ਜੋਤੇ, ਜਾਂ ਤੜਕੇ ਨੂੰ ਤੜਕੇ ਨੂੰ ਜਾਂ ਸ਼ਾਮ ਨੂੰ। ਸ਼ਾਮ ਨੂੰ। ਨਹੀਂ, ਉਹ ਫਿਲਮ ਕਿਹੜੀ ਸੀਗੀ? ਫਿਲਮ ਸੀ ਜੀ ਮੇਰਾ ਵੀਰ, ਉਹਦਾ ਗੀਤ ਕੋਈ? ਉਹਦਾ ਗੀਤ ਸੀ ਜੀ, ਜਿਹਦਾ ਦਿਲ ਟੁੱਟ ਜੇ, ਜਿਹਦੀ ਗੱਲ ਮੁੱਕ ਜੇ, ਜਿਹਨੂੰ ਚੋਟ ਲੱਗੇ ਫੋ ਜਾਣੇ, ਦੁਖੀ ਦਿਲ ਦਾ ਹਾਲ ਕੀ ਜਾਣਨ ਲੋਕ ਬਗਾਨੇ। ਬੇਗਾਨੇ। ਕਰਨਾ ਇਹਨਾਂ ਦੇ ਤਾਂ ਗੁੱਛੇ ਗੁੱਛੇ ਬਣ ਜਾਂਦੇ ਆ। ਲਓ ਜੀ, ਪੁਦੀਨਾ ਛਿੜਕ ਹੋ ਰਿਹਾ ਸੇਮੀਆਂ ਤੇ, ਖੁਸ਼ਬੂ ਪੁਦੀਨੇ ਦੀ। ਇਹ ਤਾਂ ਬਈ ਬੜਾ ਜੰਬੋ ਕੰਮ ਕੀਤਾ। अस्सलाम वालेकुम। ਸਿਆਣੇ ਕਹਿੰਦੇ ਵੀ ਆਲਸੀਆਂ ਦੇ ਪਿੰਡ ਹੀਜੜੇ ਲੁੱਟ ਲੈਂਦੇ। ਜੇ ਬੰਦਾ ਹੱਥ ਪੈਰ ਹਿਲਾਵੇ ਹੀ ਨਾ ਤੇ ਕੰਮ ਭਲਾ ਹੁੰਦੇ ਆ। ਜਦੋਂ ਆ 16 ਦਰੀ ਬਣਾਈ ਸੀ ਨਾ ਤੇ ਇਹਦੇ 'ਚ ਬਹਿ ਨਹੀਂ ਸੀ ਹੁੰਦਾ, ਕਿਉਂ ਆਹ ਪਾਸਾ ਸੁੰਨਾ ਸੀ ਤੇ ਇਧਰੋਂ ਧੁੱਪ ਪੈਂਦੀ ਸੀ ਤੇ ਜਾਨ ਕੱਢਦੀ ਸੀ, ਬਹਿ ਹੀ ਨਹੀਂ ਸੀ ਹੁੰਦਾ, ਵੇ ਸੇਕ ਬਣ ਜਾਂਦਾ ਸੀ। ਲੈ ਉਦੋਂ ਇੰਨੀ ਕੀ ਹਿੰਮਤ ਕੀਤੀ ਵੀ ਆ ਗੁਮੀਆਂ ਲਿਆ ਕੇ ਲਾਈਆਂ, ਕੋ ਹੋਰ ਬੂਟੇ ਵਿੱਚ ਲਾਏ ਤੇ ਉਹ ਅੱਲਾ ਨੇ ਚਾਹਿਆ ਤੇ ਕੰਧ ਬਣ ਗਈ। ਲੈ ਹੁਣ ਹਵਾ ਵੀ ਇਦਾਂ ਠੰਡੀ ਹੋ ਕੇ ਆਂਦੀ ਹੈ, ਭੋਰਾ ਧੁੱਪ ਨਹੀਂ ਅੰਦਰ ਜਾਂਦੀ। ਤੇ ਬੰਦਾ ਹੁਣ ਅਸੀਂ ਅੱਜ ਇੱਥੇ ਟੋਇਆ ਕੱਢ ਰਹੇ ਹਾਂ, ਇਹ ਸੋਚਿਆ ਵੀ ਯਾਰ ਅੰਗੂਰ ਦੀ ਵੇਲ ਲਾਵਾਂਗੇ ਇੱਥੇ। ਅਸੀਂ ਅੰਗੂਰ ਲਿਆਂਦੇ ਸੁੰਦਰਖਾਨੀ, ਇੱਥੇ ਵੇਲ ਲਾ ਕੇ ਨਾ ਤੇ ਇੱਥੋਂ ਉੱਤੇ 16 ਦਰੀ ਤੇ ਚੜਾ ਦਾਂਗੇ, ਉੱਤੋਂ ਛੱਤ ਵੀ ਠੰਡੀ ਹੋ ਜੂਗੀ। ਜੇਠ ਹਾੜ ਦੇ ਵਿੱਚ ਇੱਥੇ ਇਦਾਂ ਜਿੱਦਾਂ ਫਰਿੱਜ 'ਚ ਪਏ ਆ, ਜਿਵੇਂ ਫਰਿੱਜ 'ਚ ਮੰਜੀ ਡਾਈਏ, ਇਦਾਂ ਨਾਲ ਅੰਗੂਰ ਖਾਵਾਂਗੇ। ਹੁਣ ਜੇ ਅਸੀਂ ਇਹ ਸੋਚ ਲਈਏ ਵੀ ਅੰਗੂਰ ਤਾਂ 100 ਦੇ ਇੰਨੇ ਲੱਭ ਜਾਂਦੇ ਹੱਟੀ ਤੋਂ, ਤੇ ਕੀ ਲੋੜ ਆ ਇਹਨਾਂ ਖਾਪਣ ਦੀ। ਤੇ ਚਾਚਾ ਸਾਰੇ ਹੀ ਇਹ ਸੋਚ ਲੈਣ, ਫਿਰ ਲਾਵੇ ਹੀ ਨਾ, ਫਿਰ ਲਾਵੇ ਹੀ ਨਾ ਕੋਈ, ਫਿਰ ਅੰਗੂਰ ਖਾਏਗਾ ਤੂੰ ਕਿੱਥੋਂ ਖਾਏਗਾ? ਕਿੱਥੋਂ ਖਾਏਗਾ? ਫਿਰ ਲਾਉਣਾ ਹੀ ਨਹੀਂ ਕਿਸੇ, ਇਹ ਗੱਲ ਨਹੀਂ ਹੈ। ਸਾਡੇ ਜ਼ਿਮੀਦਾਰ ਨਾ ਅੱਗੇ ਸਬਜ਼ੀ ਨਹੀਂ ਸੀ ਮੁੱਲ ਲੈਂਦੇ, ਨਿੱਕੀਆਂ ਨਿੱਕੀਆਂ ਛਾਵਾਂ। ਅਸੀਂ ਜਿੱਦਾਂ ਤੁਹਾਨੂੰ ਮੁਰਗੀ ਤੱਕ ਦਾ ਦੱਸਿਆ, ਇਦਾਂ ਮੈਂ ਕਹਿੰਦਾ ਯਾਰ ਮੌਸਮ ਜਿਹੜੀ ਸ਼ਾਇਦ ਹੋਵੇ, ਜਦੋਂ ਕੋਈ ਟਾਈਮ ਆਵੇ ਹੱਥ ਪੈਰ ਹਿਲਾਓ, ਇੰਨਾ ਕੁ ਕਰ ਲਓ ਵੀ ਇੱਕ ਇੱਕ ਸ਼ੈ ਵੀ ਲਾਉਂਦੇ ਰਹੋ ਨਾ, ਤੇ ਹੌਲੀ ਹੌਲੀ ਕਿਤੇ ਦਾ ਕਿਤੇ ਚਲਾ ਜਾਂਦਾ ਬੰਦਾ। ਕਈ ਬੰਦੇ ਐਤਕੀ ਅੰਬ ਦਾ ਅਚਾਰ ਨਹੀਂ ਪਾ ਸਕੇ, ਵੀ ਉਹਨਾਂ ਦੇ ਮਰੱਬੇ 'ਚ ਅੰਬ ਦਾ ਬੂਟਾ ਹੈ ਨਹੀਂ ਸੀ, ਲੱਭਦੇ ਹੀ ਰਹਿ ਗਏ ਅਚਾਰ ਵਾਲੇ ਅੰਬ, ਉਹ ਲੱਭੇ ਹੀ ਨਹੀਂ, ਅਚਾਰ ਹੀ ਨਹੀਂ ਪਿਆ। ਕਈ ਬੰਦੇ ਐਤਕੀ ਨਸੂੜੇ ਦਾ ਅਚਾਰ ਨਹੀਂ ਪਾ ਸਕੇ, ਵੀ ਉਹਨਾਂ ਨੂੰ ਬੂਟਾ ਨਹੀਂ ਲੱਭਾ ਨਸੂੜੇ ਦਾ। ਕਰੀ ਦਾ ਜਿਹੜਾ ਡੇਲਿਆਂ ਦਾ ਅਚਾਰ ਨਹੀਂ ਬੰਦਿਆਂ ਨੇ ਪਾਇਆ। ਹੁਣ ਜਿਹੜੀ ਸ਼ਾਇਦ ਦਿਸਦੀ ਨਹੀਂ ਲੱਭਦੀ ਨਹੀਂ, ਉਹ ਕਿੱਥੋਂ ਪਾ ਲਓਗੇ ਅਚਾਰ? ਤੇ ਜਿਹੜੀ ਸ਼ਾਇਦ ਤੁਹਾਡੇ ਬੂਹੇ ਅੱਗੇ ਖੜੀ ਹੋਵੇ ਤੇ ਉਹ ਬੰਦਾ ਵਰਤ ਹੀ ਲੈਂਦਾ ਨਾ। ਹੁਣ ਅਸੀਂ ਅੰਬ ਦਾ ਬੂਟਾ ਵੀ ਲਾਇਆ, ਤੁਹਾਨੂੰ ਬੂਟੇ ਤਾਂ ਅਸੀਂ ਖਾਸੇ ਫਲਾਂ ਦੇ ਲਾਏ ਆ। ਉਹ ਜਦੋਂ ਸਿਰ ਚੱਕ ਲੈਣਗੇ ਨਾ, ਕੋਈ ਥੋੜ੍ਹਾ ਜਿਹਾ ਖੈਰ ਸੱਲਾ ਹੋ ਜੂਗੀ, ਤਾਂ ਫਿਰ ਤੁਹਾਨੂੰ ਅਸੀਂ ਦਿਖਾ ਦਾਂਗੇ। ਅੱਜ ਮੌਸਮ ਬੜਾ ਪਿਆਰਾ, ਤੁਹਾਨੂੰ ਪਤਾ ਜਦੋਂ ਇਦਾਂ ਬੱਦਲ ਜੇ ਬਣੇ ਹੋਣ ਨਾ, ਤੇ ਫਿਰ ਬੰਦੇ ਦਾ ਲੰਬੇ ਪੈਣ ਨੂੰ ਜੀ ਨਹੀਂ ਕਰਦਾ, ਤੇ ਬੰਦਾ ਕਹਿੰਦਾ ਚਲੋ ਯਾਰ ਹੱਥ ਪੈਰ ਹਿਲਾਈ ਜਾਈਏ। ਤੇ ਅਸੀਂ ਆ ਹੁਣ ਲੱਗੇ ਆਪਣਾ ਅੰਗੂਰਾਂ ਦੀ ਵੇਲ ਲਾਣ। ਅੰਗੂਰਾਂ ਦੀ ਵੇਲ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਂਦੇ ਆ। ਬਾਬਾ ਬੂਟਾ ਦੱਸੂਗਾ, ਮੈਂ ਵੇਲ ਲਾਣਾ। ਟੋਇਆ ਏਡਾ ਬੜਾ ਜੀ? ਹਾਂ, ਨਹੀਂ ਵੇਖ ਲੈਨੇ, ਸਾਫ਼ ਕਰ ਲੈਣ ਦੇ ਮੈਨੂੰ ਮਾੜਾ ਜਿਹਾ ਕਰੀ। ਨਹੀਂ ਬੜਾ ਜੀ, ਬਹੁਤਾ ਡੂੰਘਾ ਹੋ ਜਾਣਾ। ਨਹੀਂ ਨਹੀਂ, ਬਹੁਤਾ ਡੂੰਘਾ ਹੁੰਦਾ, ਆਪਾਂ ਪੂਰਾ ਹੀ ਰੱਖਾਂਗੇ। ਮਿੱਟੀ ਪੋਲੀ ਕਰਨੀ ਹੈ ਨਾ ਥੱਲੇ। ਹਾਂ, ਜਿਹੜੀ ਜੜ 'ਚ ਨਾ ਮਿੱਟੀ ਪੋਲੀ ਰਵੇ ਥੱਲੇ। ਆ ਜਿਹੜਾ ਉੱਤੇ ਚੜਿਆ ਨਾ ਜੀ, ਆ ਕੱਪੜੇ ਦਾ ਝੋਲਾ, ਹਾਂਜੀ, ਇਹ ਤੁਸੀਂ ਨਾ ਵੀ ਲਾਵੋ ਨਾ ਇਹਦੇ ਤੋਂ ਤਾਂ ਵੀ ਖੈਰ ਸੱਲਾ ਜੀ। ਇਹ ਕੋਈ ਜ਼ਰੂਰੀ ਨਹੀਂ ਹੈ ਲਾਣਾ, ਇਹਦੇ ਵਿੱਚੋਂ ਜੜ੍ਹਾਂ ਟੱਪ ਜਾਂਦੀਆਂ, ਪਰ ਮੈਂ ਕਹਿੰਦਾ ਆਪਾਂ ਲਾ ਲਈਏ, ਛੇਤੀ ਚੱਲ ਜੂ। ਉਹ ਦੱਸਦੇ ਆ ਵੀ ਇਹ ਝੋਲਾ ਹੀ ਐਸਾ ਬਣਿਆ ਵੀ ਇਹਦੇ ਵਿੱਚੋਂ ਜੜ੍ਹਾਂ ਬੂਟਾ ਨੰਗਾ ਲੈਂਦਾ। ਚਾਚਾ ਰੱਖਾਂ? ਇੱਕ ਮਿੰਟ, ਜਿਹੜਾ ਮਿੱਟੀ ਚੰਗੀ ਪੋਲੀ ਹੋ ਜਾਏ ਨਾ ਥੱਲੇ ਵਾਲੀ। ਬੂਟਾ ਕੋਈ ਵੀ ਹੋਵੇ ਨਾ ਜੀ, ਉਹ ਬੇਬਰਾਨ ਨਹੀਂ ਜਾਂਦਾ। ਆ ਸਾਡਾ ਬੂਟਾ ਹੀ ਦੇਖ ਲਓ ਹੈ। ਹਾਂ, ਇਹ ਵੀ ਤਾਂ ਫਲ ਖਾ ਹੀ ਰਹੇ ਆ ਅਸੀਂ। ਤੇ ਕਦੀ ਕੋਈ ਸ਼ੈ ਪਕਾ ਕੇ ਖਵਾਉਂਦਾ, ਕਦੀ ਕੋਈ ਸ਼ੈ। ਚਾਚਾ ਬੂਟਾ ਜ਼ਿੰਦਾਬਾਦ। ਬੰਦੇ ਨਾ ਜਿਹੜਾ ਛਾਂ ਵੀ ਦਿੰਦਾ, ਫਲ ਵੀ ਦਿੰਦਾ, ਪਾਲਦਾ ਵੀ ਆ। ਬੰਦੇ ਕਹਿੰਦੇ ਸਾਨੂੰ ਆਖੇ ਹੁਣ ਪਤਾ ਲੱਗਾ, ਤੂੰ ਆਖੇ ਤੂੰਬਾ ਵੀ ਵਜਾ ਲੈਣਾ। ਮੈਂ ਕਿਹਾ ਚੌਕੀ ਨੂੰ ਗਰਮ ਕਰ ਦੇ ਵੀ।
ਤੂੰ ਬਾ ਕਹਿੰਦੇ ਕੱਲ ਮੂੰਹ ਨਾ ਵਜਾਇਆ ਬਿਸਮਿਲ੍ਲਾ ਇਹਦਾ ਜੀ ਆ ਟਾਹਣੀ ਦਾ ਰੁੱਖ ਦੇਖ ਲਿਓ ਜੀ ਵੀ ਮੂੰਹ ਟਾਣੀ ਮਾਰ ਫਿਰ ਇੱਧਰ ਨੂੰ ਕਰ ਦਈਏ ਨਹੀਂ ਆਹ ਸਿਰ ਆ ਨਾ ਜੀ ਇਹਦਾ ਆਹੋ ਇਹ ਇਸ ਪਾਸੇ ਕਰੋ ਜੀ ਤੇ ਆ ਇਹ ਜੀ ਫਿਰ ਚੱਕ ਲਾਂਗੇ ਨਾ ਜਦੋਂ ਇੱਕ ਵਾਰੀ ਆਹ ਪਾਸਾ ਇੱਧਰ ਕਰੋ ਇਧਰੋਂ ਫੁੱਟਣੀ ਅੱਛਾ ਹਾਂ ਨਹੀਂ ਠੀਕ ਆ ਉਹ ਨਹੀਂ ਬਸ ਪੱਕਾ ਕਿ ਹੋਰ ਇੱਥੇ ਠੀਕ ਆ ਵੇਖ ਲਓ ਹੋਰ ਕਰਨੀ ਹੁਣ ਹਾਂ ਟਾਣੀ ਦੇ ਅੱਗੇ ਟੁਰ ਜਾਣੀ ਉਹ ਤਾਂ ਬੰਨ ਲਾਂਗੇ ਨਾ ਜੀ ਉੱਤੇ ਬੰਨਾਂਗੇ ਅੱਛਾ ਚਲੋ ਠੀਕ ਰੱਸੀ ਨਾਲ ਹੀ ਬੰਨਣੀ ਪੈਣੀ ਉੱਤੇ ਧਾਗੇ ਨਾਲ ਠੀਕ ਆ ਤੁਸੀਂ ਕੀ ਕਹਿੰਦੇ ਆ ਜੀ ਛੱਤ ਤੇ ਲਾਈਏ ਇਹਨੂੰ ਨਹੀਂ ਨਹੀਂ ਹਾਂਜੀ ਅਸੀਂ ਕਹਿੰਦੇ ਆ ਵੀ ਉਹ ਜੇ ਫਾਇਦੇ ਨੂੰ ਹੋ ਜਵੇ ਨਾ ਹਾਂਜੀ ਜਲਦੀ ਚੜੂਗੀ ਸਾਡਾ ਇਹ ਮਕਸਦ ਹੈ ਸਿਰ ਆਹਾ ਜੀ ਸਿਰ ਆਹਾ ਫੇਰ ਆ ਹੈ ਚਲੋ ਕੋਈ ਨਹੀਂ ਇੱਥੋਂ ਵੀ ਆ ਜੂਗੀ ਹੂੰ ਉਹ ਵੀ ਆ ਜੂਗੀ ਇਹ ਟਾਣੀ ਹੈ ਇਹ ਵਿੱਚੋਂ ਫੁੱਟੀ ਹੋਈ ਆ ਇਹ ਵੀ ਉੱਥੇ ਚਲੀ ਜਾਊਗੀ ਜੀ ਇਹ ਵੀ ਜਾਊਗੀ ਬੰਨਣੀ ਪੈਣੀ ਰੱਸੀ ਬੰਨ ਲਾਂਗੇ ਚਲੀ ਜਾਊਗੀ ਹਾਂ ਦੇਖ ਲਓ ਬਾਈ ਐ ਨੂੰ ਕਰਨੀ ਹੁਣ ਐ ਨੂੰ ਕਰ ਲਾ ਹੁਣ ਠੀਕ ਆ ਜੀ ਹੈ ਠੀਕ ਆ ਦੇਖ ਲਾ ਬਸ ਠੀਕ ਆ ਚਲੋ ਉਸ ਪਾਸੇ ਕਰ ਲਓ ਜੀ ਇਹ ਖੇਤ ਵੱਲ ਚਲੀ ਜਾਊਗੀ ਉਸ ਪਾਸੇ ਨੂੰ ਉਸ ਕਰ ਪਾਸੇ ਕਰ ਲਈਏ ਲਓ। ਹਾਂਜੀ ਬਿਸਮਿਲ੍ਲਾ ਬਿਸਮਿਲ੍ਲਾ ਯਾ ਅੱਲਾਹ ਖੈਰ ਉਧਰੋਂ ਚੱਕਣਾ ਫੁੱਟ ਕੇ ਚੱਲਣਾ ਇਹ ਹਾਂਜੀ। ਫੁੱਟੀ ਹੋਈ ਆ ਹਾਂਜੀ ਹਾਂਜੀ ਇਹਨੇ ਫੁੱਟੀ ਆ ਜੀ ਚੱਲ ਜਾਣਾ ਠੀਕ ਹੋ ਗਿਆ ਜੀ ਹਾਂਜੀ ਹੁਣ ਦੇਖੋ ਜੀ ਹਾਂਜੀ ਇੱਥੇ ਠੀਕ ਹੈ ਜੀ ਸਿੱਧੀ। ਠੀਕ ਆ ਕਿ ਹੋਰ ਫੇਰ ਲਈਏ ਮਾੜੀ ਜੀ ਇੱਥੇ ਠੀਕ ਹੈ ਜੀ ਠੀਕ ਆ ਹਾਂਜੀ। ਚਲੋ ਪਾਓ ਮਿੱਟੀ ਬਿਸ ਮਿੱਟੀ ਪਾਵੇ ਉਹ ਬੰਨ ਨਹੀਂ ਜਾਂਦੀ ਨਾ ਹਾਂ ਹਾਂ ਬੰਨੀ ਜਾਂਦੀ ਰੱਸੀ ਉੱਤੇ ਜਾਣੀ ਸਿੱਧੀ ਇਹ ਹੈ ਆਸਾਨੀ ਜਲਦੀ ਜਾਊ ਹਾਂ ਬਿਸਮਿਲ੍ਲਾ ਰਹਿਮਾਨ ਕਿਉਂਕਿ ਉਹਨੇ ਲੈ ਬਈ ਵਾਹ ਬਈ ਕੀ ਬਾਤ ਆ ਬਈ ਸਰਦਾਰ ਅਹਿਮਦ ਵੀ ਬਈ ਹਾਂ ਵਾਹ ਜੀ ਵਾਹ ਪੌਦਾ ਲਵਾ ਰਿਹਾ ਜੀ ਨਾਲ ਸਾਡੇ ਵੱਡਾ ਹੋ ਕਿਆ ਕੇ ਬਾਤ ਹੈ ਭਾਈ। ਤੂੰ ਵੱਡਾ ਹੋ ਕੇ ਦੱਸੂਗਾ ਵੀ ਇਹ ਬੇਲ ਮੈਂ ਲਾਈ ਸੀ ਮੈਂ ਲਾਈ ਸੀ ਇਦਾਂ ਹੀ ਹਾਂ ਜਿਵੇਂ ਹੁਣ ਤੂੰ ਵੀ ਆ ਜਾ ਮਿੱਟੀ ਪਾ ਲਾ ਕੇ ਨਹੀਂ ਹਾਂ ਅੰਗੂਰ ਹੀ ਖਾਣੇ ਕੱਲੇ ਉਹਨੇ ਖਾਣੇ ਹੀ ਆ ਬਸ। ਅੱਛਾ ਜਿਵੇਂ ਹੁਣ ਅਸੀਂ ਦੱਸਦੇ ਆ ਜੀ ਵੀ ਉਹ ਸਟੇਸ਼ਨ ਸਾਡੇ ਹੁੰਦਿਆਂ ਬਣਿਆ ਸੀ ਫਾਟਕ ਪਹਿਲਾਂ ਬਣਿਆ ਇਹ ਹੋਇਆ ਉਹ ਹੋਇਆ ਇੱਦਾਂ ਦੇ ਮੁੰਡੇ ਨੇ ਦੱਸਣਾ ਬਈ ਅਸੀਂ ਆ ਜੀ ਆਪ ਲਾਇਆ ਸੀ ਮੈਂ ਮਿੱਟੀ ਬੁੱਕਾਂ ਨਾਲ ਪਾਈ ਸੀ ਬੂਟੇ ਨੇ ਗਧਾਏ ਨਾਲ ਪੱਟਿਆ ਸੀ ਮਿੱਟੀ ਦਾ ਮੰਗਾ ਕੇ ਪਾਓ ਤੇ ਬਾਬਾ ਸ਼ੌਕੀ ਉੱਤੇ ਬੈਠਾ ਸੀ ਉੱਥੇ ਜੀ ਉਹਨੇ ਕਿਹਾ ਵੀ ਰੁੱਖ ਐ ਨੂੰ ਕਰੋ ਅੰਜਮ ਸਾਹਿਬ ਨੇ ਮਿੱਟੀ ਪਾਈ ਸੀ ਇਹ ਬੱਚੇ ਨੇ ਫਿਰ ਦੱਸਿਆ ਕਰਨਾ ਇਹਨੇ ਦੱਸਣਾ ਫਿਰ ਉਦੋਂ ਜਦੋਂ ਉਹ ਛੋਟੇ ਛੋਟੇ ਇਹਦੇ ਕੋਲ ਆ ਕੇ ਪੁੱਛਿਆ ਕਰਨਗੇ ਉਹਨਾਂ ਨੂੰ ਆਪਣੇ ਕਿਹਨੇ ਹੋਣਾ ਕਿਹਨੇ ਨਹੀਂ ਹਾਂਜੀ ਜਿਹਨੇ ਉਹਦੀ ਖੈਰ ਅਸੀਂ ਤਾਂ ਫਿਰ ਨਹੀਂ ਪਰ ਆਪਣੇ ਹਾਲ ਨੂੰ ਉਹ ਦੱਸੂਗਾ ਨਾ ਜਿਵੇਂ ਹੁਣ ਅਸੀਂ ਦੱਸਦੇ ਹਾਂ ਆ ਦੇਖੋ ਜੀ ਅਸੀਂ ਆ ਤੁਹਾਨੂੰ ਜਿਹੜਾ ਦੱਸਿਆ ਸੀ ਨਾ ਵੀ ਅਸੀਂ ਸ਼ਕਰਗੰਦੀ ਨੂੰ ਵੀ ਸਪਰੇਅ ਨਹੀਂ ਕਰਦੇ ਲੈ ਇਸੇ ਖੇਤ ਦੇ ਵਿੱਚ ਹੀ ਗਡੋਏ ਬਣ ਗਏ ਹਾਂਜੀ ਗਡੋਏ ਪਾਣੀ ਸੀ ਇਹ ਅੱਲਾ ਦੀ ਫੌਜ ਆ ਹਾਂਜੀ ਇਹ ਸਾਡਾ ਫਾਇਦਾ ਕਰਦੇ ਆ ਜੀ ਇਹ। ਹਾਂਜੀ ਹੂੰ ਕੀ ਬਾਤ ਇਹ ਪੋਲੀ ਕਰਦੇ ਆ ਜੀ ਪੋਲੀ ਕਰਦੇ ਇਹ ਜ਼ਮੀਨ ਨੂੰ ਪੋਲੀ ਕਰਦੇ ਆ ਗੰਡੋਆ ਬਸ ਕਰੋ ਇਥੋਂ ਨਾ ਪੱਥਰ ਆ ਨਿੱਕੇ ਨਿੱਕੇ ਰੋੜੇ ਹਾਂ ਮਿੱਟੀ ਉਧਰੋਂ ਪਾਸਿਓਂ ਵਾਣ ਚੋਂ ਨਾ ਇੱਕ ਤਸਲਾ ਚਲੋ ਲਿਆ ਚਲੋ ਮਿੱਟੀ ਉੱਥੋਂ ਪਾ ਲੈਣੇ ਪੌਣੀ ਪਾ ਦਿਓ ਨਹੀਂ ਲੋੜ ਹੀ ਨਹੀਂ ਜੀ ਇਹਨੂੰ ਪਾਣੀ ਪਾਓ ਅੱਛਾ ਬਾਬਾ ਜੀ ਅੱਜ ਆਪਾਂ ਕੀ ਲੱਗੇ ਆ ਸ਼ਕਰਗੰਦੀ ਨੂੰ ਕਰਨ ਦਾ ਸ਼ਕਰਕੰਦੀ ਨੂੰ ਜੀ ਆਪਾਂ ਲੱਗੇ ਆ ਇਕੱਠੀ ਕਰਨ ਤਾਂ ਕਿ ਇੱਕ ਦੂਜੇ ਦੇ ਵਿੱਚ ਫਸ ਕੇ ਇਹਦੇ ਵਿੱਚ ਪੈਂਦੀ ਆ ਥੋੜੀ ਹੂੰ ਜਦੋਂ ਇਹ ਉੱਤੇ ਰੱਖੀ ਜਾਣੀ ਹੈ ਨਾ ਹਾਂਜੀ। ਖਾਈ ਦੇ ਉਹਦਾ ਵਜਨ ਪੈਣਾ ਹਾਂ। ਹੇਠੋਂ ਫਿਰ ਸ਼ਕਰਕੰਦੀ ਉਸ ਵਜਨ ਨਾਲ ਨਾ ਜੀ ਜ਼ਿਆਦਾ ਪਊਗੀ ਆਗਾ ਆ ਕੇ ਦੱਸੋ ਜੀ ਹਾਂਜੀ ਇਸ ਵਾਸਤੇ ਆਪਾਂ ਲੱਗੇ ਹੋਏ ਆ ਜੀ ਉਹਦੀਆਂ ਵੱਲਾਂ ਇਕੱਠੀਆਂ ਕਰਨ ਇਹ ਲੱਗ ਗਈ ਹੈ ਜੀ ਅਸੀਂ ਇਹਨੂੰ ਪਾਣੀ ਪੂਣੀ ਪਾ ਦਿੰਨੇ ਆ ਥੋੜੀ ਜੀ ਮਿੱਟੀ ਅਸੀਂ ਲਿਆ ਕੇ ਨਾ ਸੋਹਣੀ ਜੀ ਉਹ ਪਾ ਕੇ ਪਾਣੀ ਪਾਵਾਂਗੇ ਅੱਛਾ ਜੀ ਬਾਬਾ ਸ਼ੌਂਕੀ ਦੱਸੂਗਾ ਜੀ ਅਸੀਂ ਕੀ ਲੱਗੇ ਕਰਨ ਅੱਜ ਆ ਹੁਣ ਦੱਸੋ ਇੱਥੇ ਜੀ। ਖੜੀ ਹੈ ਜੀ ਉੱਥੇ ਹਾਂਜੀ ਹਾਂ ਜਿੱਥੇ ਮਰਜ਼ੀ ਹੋ ਜਾਓ ਜੀ ਤੁਹਾਨੂੰ ਇਜਾਜ਼ਤ ਆ ਆਮ ਹੀ ਇਜਾਜ਼ਤ ਆ ਹਾਂਜੀ ਹੁਣ ਦੱਸ ਅਸੀਂ ਜੀ ਆਹ ਇਕੱਠੀ ਕਰਾ ਰਹੇ ਆ ਇਸ ਵਾਸਤੇ ਤਾਂ ਕਿ ਵੱਲ ਦਾ ਵਜਨ ਪਵੇ ਹੇਠਾਂ ਜੜ ਤੇ ਅੱਛਾ ਹੇਠਾਂ ਪਵੇ ਸ਼ਕਰਕੰਦੀ ਕਿਉਂਕਿ ਸ਼ਕਰਕੰਦੀ ਦੇ ਪੈੜਾ ਹੇਠ ਅੱਛਾ ਜਦੋਂ ਇਹ ਵੱਲ ਤੇ ਵੱਲ ਦੂਰ ਤੱਕ ਜਾ ਕੇ ਫਸਣੀ ਆ ਨਾ ਉਸ ਟਾਈਮ ਫਿਰ ਇਹਦੇ ਵਿੱਚ ਐਵੇਂ ਕਿਧਰੇ ਸ਼ਕਰਕੰਦੀ ਪਊਗੀ ਜੜਾਂ ਜ਼ਿਆਦਾ ਹੋ ਜਾਣਗੀਆਂ ਅੱਛਾ ਜਦੋਂ ਆਪਾਂ ਪਟਣਾ ਆਪਾਂ ਕਹਿਣਾ ਯਾਰ ਇਹ ਬਹੁਤ ਵੱਧਦੀ ਰਹੀ ਆ ਆਪਾਂ ਐ ਨਹੀਂ ਕਰਿਆ ਯਾਨੀ ਇਹਦਾ ਇਹ ਜ਼ਰੂਰੀ ਆ ਜਿਹੜਾ ਤੁਸੀਂ ਕਰ ਰਹੇ ਆ ਅੱਛਾ ਹੱਕ ਅਦਾ ਆਪਾਂ ਕਰ ਰਹੇ ਆ ਵਾਹ ਜੀ ਵਾਹ ਬਈ ਇਹ ਲਾਜ਼ਮੀ ਇਹਦਾ ਕੰਮ ਆ ਉਸ ਤੋਂ ਪਿੱਛੇ ਫਲ ਫੁੱਲ ਹੈਗਾ ਅੱਲਾਹ ਤਾਲਾ ਕੋਲ ਅੱਛਾ ਹੇਠਾਂ ਜੜ ਦੇ ਵਿੱਚ ਲਾਉਣਾ ਉਹ ਮੇਰੇ ਮੌਲਾ ਨੇ ਲਾਉਣੀ ਆ ਜ਼ਿਆਦਾ ਪਵੇ ਥੋੜੀ ਪਵੇ ਉਹਦੇ ਕੋਲ ਆ। ਲੇਕਿਨ ਆਪਣੀ ਹਿਫਾਜ਼ਤ ਆਪਣੀ ਕਾਰਾਗਰੀ ਆਪਣਾ ਜੋ ਵੀ ਕੰਮ ਹੈਗਾ ਹੱਕ ਬਣਦਾ ਕਰਨ ਦਾ ਆਪਾਂ ਕਰ ਰਹੇ ਹਾਂ ਨਹੀਂ ਇਕੱਠੀ ਕਿੱਦਾਂ ਹੋਣਾ ਜਿਵੇਂ ਇਕੱਠੇ ਜਿੱਦਾਂ ਤੁਸੀਂ ਕਰ ਰਹੇ ਆ ਜੀ ਹੁਣ ਜਿਵੇਂ ਫਰੋਆ ਸਾਹਿਬ ਕਰ ਰਿਹਾ ਇਕੱਠੀ ਕਰਤੀ। ਹਾਂਜੀ 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 ਇਹ ਹੁਣ ਕੀ ਵੀ ਜੜ ਦੇ ਉੱਤੇ ਭਾਰ ਹਾਂਜੀ ਇਹ ਵਜਨ ਪਊਗਾ ਇਹ ਤੁਰੂਗੀ ਜੜ ਨਹੀਂ ਤੇ। ਗਾ ਲੰਮੀ ਹਾਂਜੀ ਕਿਉਂਕਿ ਜਦੋਂ ਉਧਰ ਜਾ ਕੇ ਫਸ ਜਾਣੀ ਹੈ ਨਾ ਜੀ ਇਹ ਅੱਛਾ ਤੇ ਇਹਦੇ ਫਿਰ ਕੰਮ ਸਹੀ ਨਹੀਂ ਹੈਗਾ ਇਹ ਜਿਹੜਾ ਕੁਛ ਆ ਮੁੰਡੇ ਕਰ ਰਹੇ ਆ ਨਾ ਸਾਡੇ ਬੱਚੇ ਹਾਂ ਇਹ ਇਨਸ਼ਾਅੱਲਾ ਕੰਮ ਬਹੁਤ ਠੀਕ ਕਰ ਰਹੇ ਆ ਹਾਂ ਤੇ ਇਹ ਅਗਾ ਦੋਗਾ ਇੱਕ ਦੂਜੇ ਦੇ ਵਿੱਚ ਨਹੀਂ ਫਸੂਗੀ ਨਹੀਂ ਹਾਂਜੀ ਬਾਬਾ ਜੀ ਉਸ ਦਿਨ ਜਿਹੜਾ ਤੁਸੀਂ ਗੱਲ ਹੋਰ ਦੱਸੀ ਅੱਜ ਉਹ ਕੀ ਹੋਰ ਦੱਸਿਆ ਦੱਸ ਸੀ ਰਹੇ ਜੀ ਅਸੀਂ?
ਉਦੋਂ ਤੁਸੀਂ ਪਤਾ ਕੀ ਦੱਸਿਆ ਸੀ ਹਾਂਜੀ ਉਦੋਂ ਤੁਸੀਂ ਕਹਿ ਰਿਹਾ ਸੀ ਵੀ ਵੇਲ ਆ ਇਹਦਾ ਜੜ ਤੇ ਭਾਰ ਕੀ ਪੈਣਾ ਇਹ ਆ ਦੇਖੇ ਨਾ ਵੀ ਆ ਵੇਲਾਂ ਇਦਾਂ ਥੱਲੇ ਨਾ ਲੱਗਣ ਫੇ ਪੈਂਦੀ ਆ ਨਹੀਂ ਵੱਲਾਂ ਲੱਗ ਗਈਆਂ ਨਾ ਦੇਖੋ ਨਾ ਲੱਗਿਆ ਨਾ ਖੜਾ ਹਾਂ। ਕਰਨਾ ਹਾਂ ਇਹਨੇ ਮਤਲਬ ਜ਼ੋਰ ਇੱਧਰ ਲੱਗ ਜਾਣਾ ਹੇਠਾਂ ਸ਼ੱਕਰਕੰਦੀ ਨਹੀਂ ਹੁਣ ਤੂੰ ਇਹ ਦੱਸ ਵੀ ਭਾਰ ਪਾਣ ਨੂੰ ਉੱਤੇ ਰੱਖਣੀਆਂ ਜਾਂ ਆ ਬਚਾਣ ਨੂੰ ਐ ਵੀ ਰੱਖਣੀਆਂ ਬਚੂਗਾ ਤੇ ਇਹਦੇ ਹੇਠਾਂ ਤਾਂ ਹੀ ਸ਼ੱਕਰਕੰਦੀ ਪੈਣੀ ਹੈ ਨਾ ਲੋ ਜੀ ਆ ਹੁਣ ਕਹਾਣੀ ਹੋਰ ਕਹਾਣੀ ਚੱਲੀ ਨਹੀਂ ਹੋਰ ਜੇ ਇੱਥੇ ਲੱਗੀ ਰਹੇ ਨਾ ਹੇਠ ਆ ਛੋਟਾ ਪਰਾਂ ਨੂੰ ਕਰ ਆ ਵੇਲ ਮੈਨੂੰ ਤੇ ਚੱਕਣ ਗੱਲ ਦੇ ਜਿਹੜੀ ਆ ਨਾ ਜੋ ਆਹ ਦੇਖੋ ਨਾ ਜੀ। ਹੁਣ ਜ਼ੋਰ ਇੱਥੇ ਪਾਊਗਾ ਸ਼ੱਕਰਕੰਦੀ ਮੁੱਢ ਕੇ ਪੈਣ ਦਾ ਆ ਜੜਾਂ ਬਚਾਣੀਆਂ ਵੀ ਵੇਲ ਉੱਥੇ ਜੜ ਨਾ ਉਹ ਬਣਾਵੇ ਜੜ ਨਾ ਬਣਾਉਣ ਹਾਂ ਪੱਟ ਦੋ ਨਾ ਇਦਾਂ ਹੀ ਆ ਹਾਂ ਉਧਰੋਂ ਪੱਟ ਦੋ ਨਾ ਜਾਂ ਭਾਰ ਪਾਣ ਨੂੰ ਕਰ ਰਹੇ ਆ ਭਾਰ ਵੀ ਪਾਉਣਾ ਉਧਰ ਜੜ ਵੀ ਦੋਏ ਕੰਮ ਕਰੂਗੀ ਫੇ 5-5 ਕਿਲੋ ਦਾ ਵੱਟਾ ਰੱਖਦੀ ਉੱਤੇ ਨਹੀਂ ਨਹੀਂ ਵੱਟੇ ਦੀ ਲੋੜ ਕੋਈ ਨਹੀਂ ਜੀ ਨਾਲੇ ਵਾਲੀ ਕਿੰਨਾ ਰੱਖਣੀ, ਭਾਰ ਪਾਉਣਾ। ਵਾਲੀ ਰੱਖਣੀ ਸਿਰ ਵਾਲੀ ਰੱਖਣੀ ਹੈ ਜੀ। ਯਾਰ ਕਦੀ ਕੁਛ ਦੱਸਦਾ ਮੁਗਲ ਨਹੀਂ ਜੀ ਕੁਛ ਨਹੀਂ ਜੀ ਵਾਲੀ ਹਾਂ, ਪਾਓ ਤੂੰ ਸਾਡੇ ਨਾਲ ਇੱਕ ਗੱਲ ਤਾਂ ਕਰ ਕਰੋ ਉਦੋਂ ਕਹਿ ਰਿਹਾ ਸੀ ਵੀ ਆ ਜੜ ਜਿਹੜੀ ਨਾ ਇੱਥੇ ਵੇਲ ਲੱਗ ਜੇ ਨਾ ਥੱਲੇ ਤੇ ਫਿਰ ਇੱਥੋਂ ਮੁੱਢ ਬਣਾ ਜਾਂਦੀ ਆ ਪਿੱਛੇ ਸ਼ਿਕਰਗੰਦੀ ਪੈਂਦੀ ਕੋਈ ਨਹੀਂ ਇੱਥੇ ਅੱਜ ਪੈਣੀ ਆ ਕਹਿੰਦਾ ਵੀ ਸ਼ਿਕਰਕੰਦੀ। ਮੁੱਢ ਦੇ ਉੱਤੇ ਭਾਰ ਪਾਣਾ ਅੱਲਾ ਹੀ ਇੱਥੇ ਆ ਪੈਣੀ ਹੈ ਇਹ ਇਹਨੂੰ ਇਕੱਠੀ ਕਰ ਬਸ ਬਾਬਾ ਜੀ ਤੁਸੀਂ ਇੱਕ ਇਕੱਠੀ ਕਰਕੇ ਦਿਖਾ ਦਿਓ ਕੋਈ ਵੇਲ ਆ ਦੇਖੋ ਜੀ ਅਸੀਂ ਆ ਇਕੱਠੀ ਕਰਤੀ ਇੱਥੇ ਆ ਜਾਓ ਇਹ ਆ ਵੇਲ ਆ ਲਓ ਜੀ ਆ ਵਾਲੇ ਇਕੱਠੀ ਹੋ ਗਈ ਇੱਥੇ ਹੋ ਗਈ ਨਾ ਇਕੱਠੀ ਆਪਣੇ ਲੋ ਅਸੀਂ ਇੱਥੇ ਇਕੱਠੀ ਕਰਤੀ ਇਹ ਤਾਂ ਕਿ ਇੱਥੇ ਰਹੇ ਨਹੀਂ ਜਦੋਂ ਇਹ ਦੁਬਾਰਾ ਫੇਰ ਇਹਨੂੰ ਪਾਣੀ ਜਾਂ ਬਾਰਿਸ਼ ਪੈਣੀ ਹੈ ਨਾ ਇਹਦੇ ਵਿੱਚੋਂ ਸ਼ਾਖਾ ਕੱਢ ਕੇ ਫੇਰ ਉਧਰ ਜਾਣਾ ਫੇਰ ਵੀ ਇਹਨੇ ਜਾਣਾ ਜਾ ਕੇ ਜਦੋਂ ਆ ਤੰਦੇ ਲੱਗ ਜਾਣੇ ਆ ਨਾ ਇਹਦੀ ਸ਼ੱਕਰਕੰਦੀ ਇਹਦੇ 'ਚ ਘੱਟ ਪੈਣੀ ਆ ਤੇ ਜੇ ਇੱਥੇ ਹੀ ਰਹੇ ਨਾ ਇਹ ਮੁੜ ਮੁੜ ਕੇ ਫਿਰ ਇਹਦੇ ਹੇਠ ਸ਼ੱਕਰਕੰਦੀ ਪੈਣੀ ਹੁਣ ਆਹ ਵੇਲ ਆ ਹਾਂਜੀ ਇਹਨੂੰ ਮੋੜ ਕੇ ਇੱਥੇ ਇਕੱਠੀ ਕਰ ਲਓ ਬਸ ਮੋੜ ਕੇ ਏਦਾਂ। ਇਹ ਹਾਂ ਯਾਨੀ ਆਪਾਂ ਇਹ ਆ ਦੇਖਣਾ ਆਪਾਂ ਬਣਾ ਰਹੇ ਹਾਂ ਢੇਰੀ ਇਹਦਾ ਵਜਨ ਵੀ ਉਹਦੇ ਉੱਤੇ ਆ ਗਿਆ ਅੱਛਾ ਜੀ ਕਿ ਇਹ ਸ਼ੱਕਰਕੰਦੀ ਗਾਂ ਨਹੀਂ ਟੁੱਟੂਗੀ ਠੀਕ ਹੈ ਜਿਵੇਂ ਗਾਂ ਟੁੱਟਣੀ ਇਹਦੇ ਵਿੱਚ ਸ਼ੱਕਰਕੰਦੀ ਨਹੀਂ ਪੈਂਦੀ ਫਿਰ ਇਹ ਜੜ ਬਣ ਜਾਂਦੀ ਹੈ ਜੜ ਦੇ ਉੱਤੇ ਲੱਗ ਜਾਂਦੀ ਹੈ ਤੁਸੀਂ ਦਿਖਾ ਵੀ ਸਕਦੇ ਆ ਜੀ ਆ ਜੜਾਂ ਹਾਂ ਜੜਾਂ ਬੜੀਆਂ ਖੜੀਆਂ ਲੱਗੀ ਖੜੀ ਹੈ ਨਾ ਇਹ ਆਪਾਂ ਪਿੱਛੋਂ ਪੱਟ ਕੇ ਲਿਆਂਦੀ ਆ ਹੁਣ ਤੁਸੀਂ ਖਾਲੀ ਦੇ ਵਿੱਚ ਹੀ ਹੈ। ਖਾਲੀ ਹਾਂ ਅਸਲੇ ਦਾ ਜੀ ਆਹ ਕੰਮ ਆ ਇੱਕ ਦੋ ਵਾਰੀ ਕਰੋ ਬਸ ਉਸ ਤੋਂ ਬਾਅਦ ਲੋੜ ਕੋਈ ਨਹੀਂ ਜਦ ਨੂੰ ਜੀ ਟਾਈਮ ਆ ਜਾਣਾ ਪੱਟਣ ਦਾ ਚਲੋ ਸ਼ੁਕਰ ਆ ਹੁਣ ਭਾਰ ਵਾਲਾ ਤਾਂ ਰੌਲਾ ਮੁੱਕ ਗਿਆ ਹੋ ਗਿਆ ਭਾਰ ਆ ਸ਼ੁਕਰ ਆ ਸ਼ੁਕਰ ਮੈਂ ਤਾਂ ਕਿਹਾ ਸੀ ਮੁੰਡਿਆਂ ਨੂੰ ਵੀ ਚਲੋ ਕੋਈ 10-10 ਸੀਟਾਂ ਲਿਆਓ ਵੀ ਇਹਦੇ ਉੱਤੇ ਭਾਰ ਪਾਈਏ ਜੇ ਪੈ ਜਾਏ ਇਹਦੇ ਹੀ ਭਾਰ ਹੋਣਾ ਬੂਟੇ ਚਲੋ ਸ਼ੁਕਰ ਆ ਇਹ ਜੀ ਤੁਸੀਂ ਦੇਖ ਰਹੇ ਆ ਇਦਾਂ ਇਕੱਠੀਆਂ ਕਰਕੇ ਜਿੱਦਾਂ ਬਾਬੇ ਸ਼ੌਂਕੀ ਨੇ ਦੱਸਿਆ ਨਾ ਹਾਂਜੀ ਵੀ ਇੱਕ ਨਾ ਹੈ ਤਾਂ ਸਿਆਣਿਆਂ ਦੀ ਗੱਲ ਚਾਚਾ ਬੂਟਿਆ ਵੀ ਐਵੇਂ ਨਹੀਂ ਹੈ ਆਹ ਜਿਹੜਾ ਨਾ। ਵੇਲ ਇਕੱਠੀ ਕਰਕੇ ਬੰਨੇ ਤੇ ਭਾਰ ਪਾਉਂਦੇ ਆ ਨਾ ਵੀ ਹਾਂ। ਆਹ ਬੰਨੇ ਤੇ ਇਕੱਠੀ ਹੋ ਗਈ ਆਹ। ਤੇ ਕਹਿੰਦੇ ਵੀ ਹੇਠ ਸ਼ੱਕਰਕੰਦੀ ਬਹੁਤੀ ਹਾਂ, ਪੈਂਦੀ ਬਹੁਤੀ ਪੈਂਦੀ ਬਹੁਤੀ ਗੱਲ ਬਣੀ ਆ ਹਾਂ ਤੇ ਆ ਬੰਨੇ ਅਸੀਂ ਵਿੱਚੋਂ ਖਾਲੀ ਕਰੀ ਜਾਂਦੇ ਆ ਸਿਰਫ ਕੀ ਏਦਾਂ ਹੀ। ਬਈ ਆ ਜੜਾ ਜੁੜਾ ਨਾ ਲੱਗਣ ਹਾਂ। ਤੇ ਤੁਸੀਂ ਦੇਖ ਰਹੇ ਆ ਵੀ ਅਸੀਂ ਡਿਲਾ ਸਾਫ਼ ਕੀਤਾ ਸੀ ਡਿਲਾ ਫਿਰ ਹੋ ਗਿਆ ਫਿਰ ਹੋ ਗਿਆ ਹੈ ਤੇ ਉਹ ਡਿਲਾ ਕੁਝ ਵੀ ਨਹੀਂ ਕਹਿੰਦਾ ਇਹਨੂੰ ਇਹਦੀ ਕੋਈ ਗੱਲ ਨਹੀਂ ਡੀਲਾ ਕੁਛ ਨਹੀਂ ਕਰਨਾ ਹਾਂ ਐਵੇਂ ਮਾੜੀ ਮਾੜੀ ਸ਼ੈ ਪਿੱਛੇ ਸਪਰੇ ਨਾਲ ਟੈਂਕੀ ਨਾਲ ਚੱਕ ਲਿਆ ਕਰੋ ਕੁਝ ਵੀ ਨਹੀਂ ਕਹਿੰਦਾ ਡੀਲਾ ਜਿੱਲਾ ਕੁਛ ਨਹੀਂ ਹਾਂ ਇਹਨਾਂ ਦੇ ਰਹਿ ਹੀ ਥੋੜੇ ਦਿਨ ਗਏ ਡੀਲੇ ਨੇ ਆਪੇ ਖਤਮ ਆਟੋਮੈਟਿਕ ਹੋ ਜਾਣਾ ਇਹਨੇ ਫਟ ਜਾਣਾ ਖਤਮ ਹੋ ਜਾਣਾ ਆ ਇਹ ਅਗਲੇ ਮਹੀਨੇ ਸੌਣ ਭਾਦੋ ਬਸ ਆਹ ਸਾਉਣ ਚੜਿਆ ਔਰ ਆ ਸਾਉਣ ਆ ਜੀ ਅਗਲਾ ਭਾਦੋ ਅੱਸੂ ਦੇ ਵਿੱਚ ਅੱਸੂ ਜੇ ਖਤਮ ਆ ਜੀ, ਅੱਸੂ ਚ ਇਹਨੇ ਆਪੇ ਸੜ ਜਾਣਾ ਸੜ ਜਾਣਾ ਹਾਂ ਹੁਣ ਆ ਮੂੰਗਫਲੀ ਦੇ ਵਿੱਚ ਵੀ ਹੈ ਨਾ ਵਿੱਚ ਡੀਲਾ ਕੋਈ ਨਹੀਂ ਤੇ ਕੋਈ ਡਰ ਨਹੀਂ ਹੈ ਹਾਂ ਇਹਨੇ ਸੜ ਜਾਣਾ ਆਓ ਜੀ ਆਓ ਹਾਂ ਕਰੋ ਇਕੱਠੀ ਹਾਂਜੀ ਤੇ ਅਸੀਂ ਮੌਸਮ ਚੰਗਾ ਸੀ ਕਿ ਵੀ ਇੱਕ ਵਾਰੀ ਵੇਲਾ ਇਕੱਠੀਆਂ ਕਰ ਲਈਏ ਜੀ ਵੇਲਾ ਇਕੱਠੀਆਂ ਕਰਕੇ ਤਾਂ ਫਿਰ ਕੋਈ ਬਾਬੇ ਚੌਂਕੀ ਨੂੰ ਪੁੱਛਦੇ ਆ ਵੀ ਕੀ ਖਾਣਾ ਪੀਣਾ ਗੱਲ ਪੁੱਛਦੇ ਆ ਨੂੰ ਇਹ। ਤੁਸੀਂ ਜਾਂ ਤਾਂ ਬੈਠੋ ਫੇ ਮੰਜੇ ਤੇ ਚੱਲ ਕੇ ਅਸੀਂ ਆਏ ਨਹੀਂ ਨਹੀਂ ਹਾਂ। ਮੈਂ ਤੁਹਾਡੇ ਨਾਲ ਰਹੂੰਗਾ ਕੋਈ ਨਹੀਂ ਤਾਂ ਕਿੱਥੇ ਜਦੋਂ ਮੈਂ ਥੱਕ ਜਾਊਂਗਾ ਬੂਟਾ ਠੀਕ ਕਰ ਰਿਹਾ ਹਾਂ ਉਧਰ ਵੀ ਉਧਰ ਲਿਆ ਰਿਹਾ ਉਧਰ ਆਹੀ ਘਰ ਆ ਗਰੀ ਜੀ ਇਹੀ ਇਹਦੀ ਮਿਹਨਤ ਆ ਅੱਛਾ ਇਹ ਸਮਝ ਮਿਹਨਤ ਆ ਠੀਕ ਹੋ ਗਿਆ ਹੁਣ ਕਿੱਥੋਂ ਕੱਢ ਲਿਆ ਨਾ ਇੱਕ ਅੱਛਾ ਵੇਲਾ ਇਦਾਂ ਹਲ ਪਥਲ ਕਰਨ ਨਾਲ ਹਾਂਜੀ। ਇਹ ਸੁੱਕਦੀਆਂ ਤਾਂ ਨਹੀਂ ਨਾ ਸੁੱਕ ਜਾਣ ਜਿਹੜੀ ਟੁੱਟ ਜਾਣੀ ਆ ਨਾ ਤੁਹਾਡੇ ਕੋਲ ਹਾਂ ਹਾਂ ਉਹਨੇ ਸੁੱਕਣਾ ਬਾਕੀ ਕੋਈ ਨਹੀਂ ਅੱਛਾ ਪੁੱਠੀਆਂ ਪਈਆਂ ਰਹਿਣ ਸਿੱਧੀਆਂ ਪਈਆਂ ਰਹਿਣ ਜਿਵੇਂ ਮਰਜ਼ੀ ਹੋਈ ਜਾਣ ਇੱਥੇ ਬੰਨੇ ਤੇ ਲਿਆ ਬਸ ਜੋ ਮਰਜ਼ੀ ਹੁੰਦਾ ਰਹੇ ਇਹ ਵਧੀਆਂ ਬੜੀ ਛੇਤੀ ਨਾਲ ਆ ਜੀ ਹਾਂਜੀ ਹਾਂਜੀ ਹਾਂ, ਮੀਂਹ ਮੂੰਹ ਪੈ ਗਏ ਨਾ ਮੀਂਹ ਪੈ ਗਏ ਜੀ ਵੱਟ ਪੋਲੀ ਆ ਅੱਲਾ ਕਰੇ ਜੀ ਅੱਲਾ ਖੈਰ ਕਰੂਗਾ ਜੀ ਆ ਗਡੋਇਆਂ ਕਰਕੇ ਵੱਟ ਪੋਲੀ ਬਣ ਗਈ ਸ਼ਕਰਕੰਦੀ ਪਊਗੀ ਇਨਸ਼ਾਅੱਲਾ ਲੈ ਇੰਨਾ ਕੁ ਟੋਟਾ ਲਾਣ ਨਾਲ ਗੱਲ ਤੁਹਾਨੂੰ ਉਹ ਜਿਹੜੀ ਅੱਗੇ ਦੱਸੀ ਹੈ ਗੱਲ ਉੱਥੇ ਕੀ ਆ ਜਾਂਦੀ ਹੈ ਵੀ ਆਲਸੀਆਂ ਦੇ ਪਿੰਡ ਹੀਜੜੇ ਵੀ ਲੁੱਟ ਲੈਂਦੇ ਜਿਹੜੇ ਵੀ ਲੁੱਟ ਲੈਣੇ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਇਹਦਾ ਮੰਜੇ ਤੋਂ ਉੱਠਣਾ ਨਹੀਂ ਇਹਨਾਂ ਨੇ ਉੱਠਣਾ ਨਹੀਂ ਵਾਹ ਹੈਂ? ਆਹੀ ਗੱਲ ਆ ਗੁਰਦੀ ਹਾਂਜੀ। ਅਸਲ ਗੱਲ ਇਹ ਹੋਈ ਹੈ ਜੀ ਹੁਣ ਤੁਸੀਂ ਉੱਠੇ ਆ ਕੁਛ ਕਰਿਆ ਚਲੋ ਬੱਚੇ ਖਾਣਗੇ ਕੋਈ ਸੱਜਣ ਆ ਗਿਆ ਬੇਲੀ ਆ ਗਿਆ
ਕਿਸੇ ਨੂੰ ਵਾਲ ਕੇ ਉਹਨੂੰ ਖਿਲਾਓਗੇ, ਕਿਸੇ ਨੂੰ ਫੇਰ ਉੱਦਾਂ ਦੇ ਦੋਗੇ, ਜੇ ਹੋਊਗੀ ਤਾਂ ਦੇਵੋਗੇ ਨਾ, ਮੁੱਲ ਲੈ ਕੇ ਤਾਂ ਆਪਾਂ ਦੇਣੋਂ ਰਹੇ। ਹਾਂ ਬੂਟੇ ਖਾਂ ਬਹੁਤ ਕੰਮ ਠੀਕ ਕਰ ਰਿਹਾ ਜੀ। ਬੂਟੇ ਦਾ ਕੰਮ ਮੇਰੇ ਪਸੰਦ ਆ। ਮੇਰਾ ਨਹੀਂ ਪਸੰਦ ਨਹੀਂ ਤੇਰਾ ਪਸੰਦ ਹੋਣ ਆਇਆ ਤੂੰ ਸਿੱਧਾ ਹੋਣ ਲੱਗਿਆ ਹੋਇਆ, ਅੱਗੇ ਸਿੱਧਾ ਨਹੀਂ ਤੂੰ ਹੋਇਆ, ਕਿਉਂਕਿ ਤੈਨੂੰ ਪਤਾ ਨਹੀਂ ਬੂਟਾ ਅੱਗੇ ਨਾ ਜੀ ਦੇਖਦਾ ਰਿਹਾ ਜਾਂ ਮਤਲਬ ਇਹ ਹੁਣ ਜਿਹੜੇ ਬੂਟੇ ਹੋ ਰਹੀਆਂ ਨਾ ਮਾਸ਼ਾਅੱਲਾ, ਇਹ ਤਾਂ ਫਿਰ ਕਹਿੰਦੇ ਆ ਨਾ ਇਹਨਾਂ ਕੰਮਾਂ ਦੇ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਆ ਵੀ ਹਵਾ ਜਿੰਨੀ ਵੀ ਠੰਡੀ ਹੋਵੇ ਨਾ ਤਸ ਨਹੀਂ ਮੁੱਕਦੀ। ਮੌਸਮ ਇਕੱਲੇ ਬਦਲਣ ਨਾਲ ਸਰਦਾ ਨਹੀਂ, ਵੀ ਬਦਲਾਂ ਨਾਲ ਕੋਈ ਢਿੱਡ ਨਹੀਂ ਭਰਦਾ ਬੰਦੇ ਨੂੰ, ਫਿਰ ਵੀ ਕੁਛ ਨਾ ਕੁਛ ਖਾਣਾ ਪੀਣਾ ਪੈਂਦਾ। ਅੱਗੇ ਜਿੱਦਾਂ ਹੋਵੇ ਨਾ ਗਰਮੀ ਤਾਂ ਕੁਛ ਪਕਾਉਣ ਨੂੰ ਜੀ ਨਹੀਂ ਕਰਦਾ, ਅੱਗੇ ਬਹਿਣ ਨੂੰ ਜੀ ਨਹੀਂ ਕਰਦਾ। ਚਲੋ ਇੰਨਾ ਕੁ ਹੋ ਗਿਆ ਵੀ ਬੱਦਲ ਹੋ ਗਏ ਆ ਨਾ, ਤੇ ਇਹ ਬੰਦੇ 'ਚ ਹਿੰਮਤ ਆ ਜਾਂਦੀ ਹੈ ਵੀ ਯਾਰ ਜੇ ਕੋਈ ਸ਼ੈ ਖਾਣ ਨੂੰ ਜੀ ਕਰ ਰਿਹਾ, ਕੋਈ ਵੱਖਰੀ ਜੀ ਸ਼ੈ ਖਾਣ ਨੂੰ, ਤਾਂ ਬੰਦਾ ਉਹ ਬਣਾ ਸਕਦਾ। ਹੁਣ ਜਿੱਦਾਂ ਦਾ ਤੁਸੀਂ ਦੇਖਿਆ ਵੀ ਅੱਜ ਬੱਦਲ ਇੰਜ ਕਰਕੇ ਜਿਵੇਂ ਨਹੀਂ ਤੰਬੂ ਲੱਗੇ ਹੁੰਦੇ, ਇੱਦਾਂ ਤੰਬੂ ਲੱਗੇ ਬੱਦਲਾਂ ਦੇ ਅੱਜ। ਤੇ ਚਾਚੇ ਬੂਟੇ ਨੂੰ ਕਿਹਾ ਵੀ ਯਾਰ ਉੱਥੇ ਵੱਲਾਂ ਸਿੱਧੀਆਂ ਕਰਕੇ ਆਏ ਸ਼ਕਰਕੰਦੀ ਦੀਆਂ, ਤੇ ਕੁਛ ਅਸੀਂ ਪੌਦੇ ਲਾਏ ਆ ਜਿਹੜੇ ਲੈ ਕੇ ਆਏ ਸੀਗੇ, ਤੇ ਪੌਦੇ ਲਾ ਕੇ ਵਿਹਲੇ ਹੋਏ ਆ, ਭੁੱਖ ਲੱਗੀ ਆ। ਚਾਚੇ ਬੂਟੇ ਨੂੰ ਫਰਮਾਇਸ਼ ਕੀਤੀ ਆ। ਜ਼ਿਸ਼ਾਨ ਸਾਹਿਬ ਬੈਠੇ ਆ ਜੀ ਨਾਲ, ਅੱਜ ਖਸੂਸੀ ਤੌਰ ਤੇ ਇਹਨਾਂ ਨੇ ਵੀ ਟਾਈਮ ਕੱਢਿਆ ਮੌਸਮ ਦੇਖ ਕੇ, ਤੇ ਇਹਨਾਂ ਨੂੰ ਪੁੱਛਦੇ ਆ ਵੀ ਸਾਨੂੰ ਕੀ ਖਵਾਉਣ ਲੱਗੇ ਆ। ਤੁਸੀਂ ਛਾਵਾਂ ਪਈਆਂ ਦੇਖ ਰਹੇ ਆ, ਕੋਈ ਸਮਝ ਨਹੀਂ ਲੱਗ ਰਹੀ ਤੁਹਾਨੂੰ। ਇੱਕ ਸ਼ਾਇਦ ਤੁਹਾਨੂੰ ਦਿਖਾ ਦਿੰਦੇ ਆ ਵੀ ਆਹ ਜਿਹੜੀਆਂ ਸੇਵੀਆਂ ਆਹ ਕਦੋਂ ਵੱਟੀਆਂ ਸੀਗੀਆਂ, ਤੇ ਅਸੀਂ ਭੁੰਨ ਕੇ ਰੱਖ ਲਈਆਂ ਸੀਗੀਆਂ, ਤੇ ਉਹ ਅੱਜ ਕੰਮ ਆ ਗਈਆਂ। ਪਰ ਉਧਰੋਂ ਸੇਵੀਆਂ ਪਈਆਂ, ਇੱਧਰ ਗੋਸ਼ਤ ਪਿਆ, ਕਿਤੇ ਦਹੀਂ ਪਈ ਆ, ਕਿਤੇ ਕੁਛ ਪਿਆ। ਤੇ ਅਸਲਾਮ ਵਾਲੇਕਮ ਚਾਚਾ ਬੂਟਾ। ਵਾਲੇਕਮ ਅਸਲਾਮ। ਹਾਂਜੀ ਅੱਜ ਨਾ ਜੀ ਕੰਮ ਕਰਦੇ ਰਹੇ ਆ, ਉੱਥੇ ਮੁੰਡੇ ਵੀ ਥੱਕੇ ਸੀ, ਕੋਈ ਭੁੱਖ ਵੀ ਲੱਗ ਗਈ, ਉਧਰੋਂ ਟਾਈਮ ਵੀ ਦੁਪਹਿਰ ਦਾ ਹੋ ਗਿਆ, ਤੇ ਹੈ ਤਾਂ ਠੰਡਾ ਹੀ। ਕੋਈ ਮੁੰਡੇ ਕਹਿੰਦੇ ਵੀ ਕੋਈ ਸ਼ਾਇਦ ਖਾ ਲਈਏ, ਹੁਣ ਭੁੱਖ ਲੱਗੀ ਆ। ਮੈਂ ਕਿਹਾ ਵੀ ਚਲੋ ਫਿਰ ਅੱਜ ਤੁਹਾਨੂੰ ਜਿਹੜਾ ਨਾ ਅੱਜ ਨਵੀਂ ਡਿਸ਼ ਖਵਾਉਂਦੇ ਆ। ਅੱਛਾ ਜੀ, ਖਿਲਾਓ। ਇਹ ਆ ਜੀ ਸੇਵੀਆਂ। ਅੱਛਾ ਜੀ। ਸੇਵੀਆਂ ਇੱਕ ਤਾਂ ਹੁੰਦੀਆਂ ਨਾ ਬੰਦੇ ਉਬਾਲ ਲੈਂਦੇ ਆ, ਉਬਾਲ ਕੇ ਉੱਤੇ ਮਿੱਠਾ ਪਾ ਕੇ ਘਿਓ ਪਾ ਕੇ ਖਾਂਦੇ ਨੇ। ਇੱਕ ਤੜਕਾ ਲਾ ਕੇ ਵੀ ਮਿੱਠੀਆਂ ਪਕਾ ਲੈਂਦੇ ਨੇ, ਚਾਸ ਬਣਾ ਕੇ ਵਿੱਚ ਪਾ ਲੈਂਦੇ। ਪਰ ਅਸੀਂ ਅੱਜ ਨਵਾਂ ਤਰੀਕਾ ਤੁਹਾਨੂੰ ਜਨਾਬ ਦਿਖਾਵਾਂਗੇ। ਅਸੀਂ ਅੱਜ ਇਹ ਬਣਾਵਾਂਗੇ ਲੂਣ ਮਿਰਚ ਵਾਲੀਆਂ ਵਾਹ ਸੇਵੀਆਂ। ਲੂਣ ਮਿਰਚ ਵਾਲੀਆਂ ਤੁਹਾਨੂੰ ਅੱਜ ਜਨਾਬ ਅਸੀਂ ਖਵਾਵਾਂਗੇ। ਵਾਹ ਬਈ ਵਾਹ। ਆ ਦੇਖੋ ਜੀ, ਹੁਣ ਹਰੀ ਮਿਰਚ, ਅਦਰਕ, ਲਸਣ, ਇਹ ਮੈਂ ਹਰ ਸ਼ਾ ਕੱਟ ਕੇ ਤੇ ਇਹ ਕੁੱਟ ਲਈ ਜੀ, ਬਰੀਕ ਕਰ ਲਈ ਆ। ਇਹ ਕੁੱਟ ਕੇ ਬਰੀਕ ਕਰ ਲਈ, ਇਹ ਰੱਖ ਲਈ। ਅਸੀਂ ਆ ਦੇਖੋ ਪੁਦੀਨਾ ਵੀ ਲਿਆਂਦਾ ਜੀ, ਆਲੂ ਵੀ ਪਾਣੇ ਆ ਜਿਹਦੇ ਵਿੱਚ ਜੀ, ਤੇ ਆਹ ਟਮਾਟਰ, ਪਿਆਜ਼, ਹਰ ਸ਼ੈ ਜਿਹੜੀ ਆ ਨਾ ਜੀ ਅਸੀਂ ਆ ਕੱਟ ਕੇ ਰੱਖੀ ਆ। ਨਾਲ ਕੋਈ ਫੱਕਾ ਗੋਸ਼ਤ ਦਾ ਵੀ ਪਾਵਾਂਗੇ, ਔਰ ਕੋਈ ਦੋ ਬੋਟੀਆਂ ਵੀ ਹੋ ਜਾਣ, ਮੁੰਡੇ ਰਾਜੀ ਹੋ ਜਾਣਗੇ। ਰਾਜੀ ਜੂ ਕਰਨਾ ਮੁੰਡਿਆਂ ਨੂੰ, ਦੁਪਹਿਰ ਦਾ ਟਾਈਮ ਆ। ਚਾਚਾ ਮੁੰਡੇ ਰਾਜੀ ਹੋ ਬਗੈਰ ਜਾਣਗੇ। ਹੱਡੀ ਵਾਲਾ ਬੋਨਲੈਸ। ਹਾਂ ਨਹੀਂ ਉਹ ਬਗੈਰ ਹੱਡੀ ਤੋਂ ਹੀ ਇਹਦੇ ਚ ਪੈਂਦਾ। ਅੱਛਾ ਹਾਂ ਇਹਦੇ ਚ ਵੀ ਹੱਡੀ ਗਲਦੀ ਨਹੀਂ ਨਾ, ਇਹਦੇ ਚ ਬਗੈਰ ਹੱਡੀ ਤੋਂ ਹੀ ਪੈਣਾ। ਇਹ ਕੰਮ ਆ ਨਵਾਂ। ਠੀਕ ਤੇ ਇਹਦੇ ਵਿੱਚ ਅਸੀਂ ਆ ਦਹੀਂ ਵੀ ਪਾਵਾਂਗੇ, ਵਾਹ। ਥੋੜੀ ਜੀ ਵਿੱਚ ਪਾਵਾਂਗੇ ਤੇ ਥੋੜੀ ਜੀ ਰਾਤੇ ਵਾਸਤੇ ਰੱਖਾਂਗੇ। ਰਾਇਤੇ ਲਈ ਰੱਖਾਂਗੇ। ਅੱਛਾ, ਰਾਇਤਾ ਵੀ ਨਾਲ। ਹਾਂ ਰਾਇਤਾ ਥੋੜਾ ਜਿਹਾ ਰਾਇਤਾ ਵੀ। ਲੂਣ ਮਿਰਚ ਆ ਨਾ, ਇਦਾਂ ਜਿਵੇਂ ਤੁਹਾਨੂੰ ਯਾਰ ਸਾਨੂੰ ਇੱਕ ਵਾਰੀ ਪੂਰਾ ਚਸਕਾ ਬਿਰਿਆਨੀ ਨਹੀਂ ਆਏਗਾ, ਹੁੰਦੀ। ਜਿਵੇਂ ਐਵੇਂ ਲੱਗੇਗਾ ਬਿਰਿਆਨੀ ਖਾ ਰਹੇ। ਵਾਹ, ਵਾਹ। ਇਹਨੂੰ ਅਸਲ ਦੇ ਵਿੱਚ ਕਹਿੰਦੇ ਆ ਚਾਈਨੀਜ਼ ਨੂਡਲ, ਹਾਂ ਅਸਲ ਤੇ ਆਪਾਂ ਕਹਿ ਦਿੰਦੇ ਆ ਜੀ ਲੂਣ ਲੂਣੀਆਂ ਮਿਰਚਾਂ ਵਾਲੀ ਸੇਵੀਆਂ। ਸੇਵੀਆਂ। ਕਿਉਂਕਿ ਇਹਦੇ 'ਚ ਜਿੰਨੀਆਂ ਚੀਜ਼ਾਂ ਪੈ ਗਈਆਂ, ਬੋਨਲੈਸ ਚਿਕਨ ਆ, ਸ਼ਿਮਲਾ ਹਾਂ। ਮਿਰਚ ਆ, ਟਮਾਟਰ ਆ, ਬਰੀਕ ਕੱਟੇ ਹੋਏ ਆਲੂ ਆ, ਪੁਦੀਨਾ ਆ, ਪਿਆਜ਼ ਆ, ਤੇ ਇਹ ਕੱਲੀਆਂ ਸੇਵੀਆਂ ਤਾਂ ਨਹੀਂ ਨਾ ਰਹਿ ਗਈਆਂ। ਹਾਂਜੀ ਹਾਂਜੀ। ਇਹ ਇੱਕ ਪੂਰੀ ਡਿਸ਼ ਬਣ ਗਈ ਹੈ ਹੁਣ। ਹਾਂ ਤੇ ਨਾਲ ਰਾਇਤਾ ਆ। ਹਾਂਜੀ ਮੌਸਮ ਨਾਲ ਹੈ ਰਾਬਤਾ ਮੌਸਮ ਨਾਲ ਹੈ ਇਸ ਦੇਸ਼ ਦਾ। ਬਿਲਕੁਲ। ਹੈਗਾ। ਇਹ ਇਹੋ ਜਿਹੇ ਮੌਸਮ 'ਚ ਤਾਂ ਅੱਛੀ ਲੱਗਦੀ ਹੈ। ਬੱਦਲ ਬਣੇ ਹੋਏ ਆ, ਹਾਂਜੀ। ਬਾਰਿਸ਼ ਦਾ ਮੌਸਮ ਆ, ਵਾਹ ਵਾਹ। ਤੇ ਬੜਾ ਇੱਕ ਵਾਰੀ ਨਜ਼ਾਰਾ ਬਣ ਜਾਣਾ। ਕਿੰਨਾ ਟਾਈਮ ਲੱਗੂਗਾ ਜੀ? ਇਹਦੇ 'ਚ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵੀ ਅੱਧਾ ਘੰਟਾ, ਜ਼ਿਆਦਾ ਤੋਂ ਹਾਂ ਜ਼ਿਆਦਾ ਬਸ ਅੱਧੇ ਘੰਟੇ ਦੇ ਵਿੱਚ ਹਰ ਸ਼ੈ ਤਿਆਰ ਆ। ਚਾਚਾ ਬੂਟੇ ਤੂੰ ਅੱਗ ਬਾਲ ਦੇ। ਮੈਂ ਕਿਹਾ ਹੁਣ ਹੀ ਅੱਗ ਆਪਾਂ ਬਾਲ ਅੱਧਾ ਦਿੰਦੇ ਆ। ਘੰਟੇ ਮੁੰਡਾ ਜਿਹਨੂੰ ਜੀ ਅੱਜ ਸੱਦਿਆ ਸੀ ਸਪੈਸ਼ਲ ਨਾਲ। ਮੈਂ ਕਿਹਾ ਯਾਰ ਨਾਲ ਮੇਰੇ ਅਮਦਾਦ ਕਰਾ, ਮੁੰਡਾ ਇਹ ਵੀ ਕਾਰੀਗਰ ਆ। ਹੁਣ ਅਸੀਂ ਕੋਲ ਖਲੋਣਾ ਦੇਖਣਾ ਕਿ ਅੱਜ ਇਹ ਮੁੰਡੇ ਨੇ ਪਕਾਣੀਆਂ। ਵਾਹ ਵਾਹ। ਹਾਂਜੀ ਵਾਹ। ਤੇ ਇਹ ਲੋ ਜੀ, ਅਸੀਂ ਹੁਣ ਲੱਗੇ ਆ ਸ਼ੁਰੂ ਉੱਠਣ। ਕਰਦੇ। ਅਸੀਂ ਹੁਣ ਬਾਲਦੇ ਆ ਅੱਗ। ਇੱਥੇ ਰੱਖੋ ਆ ਇੱਥੇ ਢੱਪ ਕੇ ਢੱਕ ਰੱਖੀ ਯਾਰ, ਮੱਖੀਆਂ ਮੁੱਖੀਆਂ ਵੀ ਅਡਾਈ ਰੱਖੀ ਉੱਤੋਂ ਇਹਨਾਂ ਦੇ। ਹਾਂ ਹਾਂਜੀ ਬੜੀ ਤੇ ਮਿਹਨਤ ਕੀਤੀ ਇਹ ਲੋ ਜੀ ਇਹਨਾਂ ਨੇ, ਹੁਣ ਮੱਖੀਆਂ ਇਨਸ਼ਾਅੱਲਾ ਮੁੱਖੀਆਂ ਜਿਹੜਾ ਨਾ ਜੇ ਅਸੀਂ ਕੰਮ ਲੱਗੇ ਆ ਸ਼ੁਰੂ ਕਰਨ, ਤੇ ਇਹ ਹੋ ਗਿਆ ਜੀ ਅੱਗ ਲੱਗੇ ਆ ਬਾਲਣ। ਲਓ ਜੀ, ਧੂਆਂ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਛੜਿਆਂ ਦੀ ਅੱਗ ਬਲ ਗਈ। ਛੜੇ ਮੈਂ ਤਾਂ ਕਿਹਾ ਵੀ ਆ ਦੋਵੇਂ ਮੁੰਡੇ ਨਾ ਹਾਲ ਦੀ ਘੜੀ ਛੜੀ। ਅੱਛਾ ਹੁਣ ਕੀ ਦੱਸ ਦਿਓ ਥੋੜਾ ਜਿਹਾ ਜੀ। ਫਿਰ ਸਾਡੀ ਚਾਹ ਵੀ ਆ ਗਈ, ਅਸੀਂ ਚਾਹ ਵੀ ਪੀਣੀ। ਇਹਦੇ ਜਿੰਨਾ ਜੀ ਆਪਾਂ ਸਾਰਾ ਤੋਂ ਪਹਿਲਾਂ ਪਾਵਾਂਗੇ ਆਇਲ। ਅੱਛਾ ਜੀ। ਆਇਲ ਜਿਵੇਂ ਹੀ ਗਰਮ ਹੋ ਜਾਏਗਾ ਨਾ, ਤੇ ਇਹਦੇ 'ਚ ਸਿੱਟਾਂਗੇ ਜਿਹੜਾ ਬੋਨਲੈਸ ਚਿਕਨ ਆ ਉਹਦਾ ਰੰਗ ਜਿਸ ਤਰ੍ਹਾਂ ਹੀ ਥੋੜਾ ਜਿਹਾ ਬਰਾਊਨ ਹੋਊਗਾ, ਵਿੱਚ ਪਿਆਜ਼ ਪਾ ਦਾਂਗੇ। ਅੱਛਾ। ਪਿਆਜ਼ ਤੋਂ ਬਾਅਦ ਫਿਰ ਥੋੜਾ ਜਿਹਾ ਅਦਰਕ ਲਸਣ ਦਾ ਪੇਸਟ ਪਾ ਦਾਂਗੇ। ਹਾਂ ਹਾਂ। ਉਹਨਾਂ ਨੂੰ ਥੋੜੀ ਦੇਰ ਭੁਨਾਈ ਕਰਾਂਗੇ। ਉਸ ਤੋਂ ਬਾਅਦ ਫਿਰ ਜਿਹੜੀਆਂ ਸਬਜ਼ੀਆਂ ਆ, ਜਿਵੇਂ ਕਿ ਟਮਾਟਰ ਆ, ਸ਼ਿਮਲਾ ਮਿਰਚ ਆ, ਆਲੂ ਆ,
ਉਹ ਪਾ ਦਾਂਗੇ। ਜਦੋਂ ਲੱਗਿਆ ਕਿ ਇਹਨਾਂ ਸਬਜ਼ੀਆਂ ਦਾ ਕੱਚਾਪਨ ਦੂਰ ਹੋ ਗਿਆ, ਫਿਰ ਇਹਦੇ 'ਚ ਥੋੜਾ ਜਿਹਾ ਪਾਣੀ ਪਾ ਕੇ ਤੇ ਸੇਮੀਆਂ ਪਾ ਦਾਂਗੇ। ਅੱਛਾ ਸੇਮੀਆਂ ਨੂੰ ਥੋੜਾ ਚਮਚੇ ਨਾਲ ਹਿਲਾ ਕੇ ਮੁੜ ਕੇ ਦਮ ਤੇ ਰੱਖ ਦਾਂਗੇ। ਚਲੋ ਇਨਸ਼ਾਅੱਲਾ ਅੱਧੇ ਘੰਟੇ 'ਚ ਆਪਣੀਆਂ ਸੇਮੀਆਂ ਤਿਆਰ ਆ। ਚਲੋ ਚਾਲੂ ਕਰੋਗੇ ਤਾਂ ਫਿਰ ਹੁਣ ਟਾਈਮ ਹੁਣ ਸ਼ੁਰੂ ਹੋ ਗਿਆ ਅੱਧਾ ਘੰਟਾ। ਹਾਂ ਸਟਾਪ ਵਾਸ਼ ਸ਼ੁਰੂ ਕਰ ਹੋ ਗਿਆ ਦਿਓ। ਸ਼ੁਰੂ ਹੋ ਗਿਆ ਸ਼ੁਰੂ ਹੋ ਤੂੰ ਆਇਲ ਪਾ ਯਾਰ। ਹਾਂ ਚਲੋ ਬਿਸਮਿਲ੍ਲਾ ਹੋ ਗਈ ਹੈ ਜੀ। ਹੁਣ ਤੋਂ ਬਾਅਦ ਕਹਿੰਦੇ ਅੱਧਾ ਘੰਟਾ ਲੱਗੂਗਾ ਬੜਾ ਸਾਰਾ ਟਾਈਮ ਪਾ ਕੇ। ਚਾਹ ਆ ਗਈ ਹੈ ਤੇ ਚਾਹ ਪੀਨੇ ਆ। ਚਾਹ ਪਾਓ ਜੀ ਪਰਵੇਜ਼। ਹੋਰ ਪਾ ਲਾ ਮੜਾ ਜੀ। ਪਹਿਲਾਂ ਇਹਨਾਂ ਨੂੰ ਪਕਵਾਨ ਬੰਦੇ ਇਹਨਾਂ ਨੂੰ ਚਾਹ ਦਈਏ। ਹਾਂਜੀ ਤੇ ਇਹ ਤੁਸੀਂ ਵਿੱਚ ਗੋਸ਼ਤ ਪਹਿਲਾਂ ਪਾ ਲਿਆ ਜੀ? ਉਹ ਕਿਉਂ ਜੀ? ਇਹਨੂੰ ਫਰਾਈ ਕਰਦੇ ਆ ਜੀ ਪਹਿਲਾਂ। ਅੱਛਾ ਹਾਂ ਇਹਦੇ 'ਚ ਹੱਡੀ ਕੋਈ ਨਹੀਂ? ਕੋਈ ਨਹੀਂ ਹੱਡੀ, ਇਹ ਸਾਰਾ ਬੋਨਲੈਸ ਆ, ਸੀਨੇ ਦਾ ਗੋਸ਼ਤ ਆ। ਅੱਛਾ ਜੀ। ਇਹਨੂੰ ਇਹਦੇ 'ਚ ਚੰਗੀ ਤਰ੍ਹਾਂ ਫਰਾਈ ਕਰਾਂਗੇ, ਫਿਰ ਉਸ ਤੋਂ ਪਿਆਜ਼ ਪਾਵਾਂਗੇ। ਸਾਨੂੰ ਜੀ ਮੂੰਹ ਧਿਆਨੇ ਦੱਸੀ ਜਾਇਓ ਹੈ। ਠੀਕ ਹੈ ਜੀ, ਦੱਸਦੇ ਠੀਕ ਤੁਸੀਂ ਵੀ ਚਾਹ ਪੀ ਲਓ ਜੀ ਇੱਕ ਵਾਰੀ। ਚਾਹ ਪੀ ਕੇ ਫਿਰ ਗੱਲਬਾਤ ਕਰਦੇ। ਲਓ ਜੀ ਹੁਣ ਸਾਡਾ ਚਿਕਨ ਜਿਹੜਾ ਨਾ ਜੀ ਉਹ ਮਾੜਾ ਜਿਹੜਾ ਨਾ ਜੀ ਬਰਾਊਨ ਹੋ ਗਿਆ ਜੀ। ਅੱਗੇ ਨਾਲੋਂ ਰੰਗ ਉਹਦਾ ਤਬਦੀਲ ਹੋ ਗਿਆ। ਹੁਣ ਜਿਹੜੀ ਰਹਿੰਦੀ ਕਸਰ ਹੋਈ ਉਹ ਪਿਆਜ਼ਾਂ ਦੇ ਨਾਲ ਹੋ ਜਾਣੀ ਹੈ। ਇਹ ਲਓ ਜੀ, ਲਓ ਜੀ ਆ ਖਾਲੀ ਪਲੇਟ ਰੱਖੋ ਜੀ ਪਹਿਲਾਂ। ਚਾਚਾ ਚਿਕਨ ਵੀ ਮੈਨੂੰ ਤਾਂ ਦੇਸੀ ਲੱਗ ਰਿਹਾ ਜਿਵੇਂ। ਦੇਸੀ ਕੋਈ ਨਹੀਂਗਾ ਜੀ, ਇਹ ਬ੍ਰਾਇਲਰ ਦਾ ਹੀ ਹੈਗਾ, ਆ। ਇਹ ਵਲੈਤੀ ਆ। ਤੇ ਦੇਸੀ ਤਾਂ ਅੱਗੇ ਹੀ ਖਾਇਆ 2 ਵਾਰੀ ਉਦੋਂ ਮੁਰਗੇ ਭਾਈ ਸਪੈਸ਼ਲ ਦੇਸੀ ਉਹ ਹੁੰਦਾ ਜਦੋਂ ਹੈ ਦੇਸੀ ਖਾਣਾ ਗਿੱਜ ਗਏ। ਹਾਂ ਦੇਸੀ ਖਾਣਾ ਗਿੱਜ ਗਏ ਉਠਰੀਆਂ ਨਾ ਜਿਵੇਂ ਦੇਸੀ ਭਾਈ ਅੱਗੇ 2 ਵਾਰੀ ਖਾਇਆ। ਆ ਦੇਖੋ ਜੀ, ਦੇਖਿਆ ਇਦਾਂ ਹੀ ਲੱਗਦਾ ਵੀ ਜਿੱਦਾਂ ਵੀ ਸਾਲਣ ਹੀ ਪੱਕ ਰਿਹਾ। ਕਿਉਂ ਜੀ ਸ਼ਾਨ ਹਾਂ ਸਾਹਿਬ? ਬਿਲਕੁਲ ਜੀ, ਇਸੇ ਤਰ੍ਹਾਂ ਕਿਉਂਕਿ ਸੇਮੀਆਂ ਦਾ ਨਾ ਮਸਾਲਾ ਤਿਆਰ ਹੋ ਰਿਹਾ ਹੈ ਕਿਸਮ ਦਾ ਨਾ ਇਹ। ਅੱਛਾ। ਚਿਕਨ ਤੇ ਪਿਆਜ਼ ਸਾਡੇ ਹੋ ਗਏ ਆ ਜੀ ਕਾਫੀ ਹੱਦ ਤੱਕ ਫਰਾਈ। ਤੇ ਹੁਣ ਨਾ ਇਹਦੇ ਚ ਆ ਜਿਹੜੀਆਂ ਸਬਜ਼ੀਆਂ ਕੱਟੀਆਂ ਹੋਈਆਂ, ਸ਼ਿਮਲਾ ਮਿਰਚ, ਟਮਾਟਰ ਤੇ ਆਲੂ, ਇਹ ਪਾਵਾਂਗੇ ਜੀ ਹੁਣ। ਅੱਛਾ ਪਾ ਦਵਾਂ ਜੀ? ਪਾ ਦੇ। ਆਲੂ ਅੱਛਾ ਇਹ ਪਹਿਲਾਂ ਤੁਸੀਂ ਇਹ ਪਾ ਪਾ ਦਿਓ ਜੀ ਵੀ ਪਹਿਲਾਂ ਤੁਸੀਂ ਸਬਜ਼ੀ ਉਹ ਪਕਾ ਰਹੇ ਆ, ਗੋਸ਼ਤ ਹਾਂ। ਪੱਕ ਰਿਹਾ ਜਿਵੇਂ, ਹਾਂ, ਅਖੀਰ ਤੇ ਸੇਮੀਆਂ ਪੈ ਅਖੀਰ ਤੇ ਸੇਮੀਆਂ ਪਾ ਦੇਣੀਆਂ ਸਿੱਧਾ ਜਿਹਾ ਹੀ ਕੰਮ ਹੈ। ਹਾਂ। ਵਾਹ ਜੀ। ਇਹਦੇ ਵਿੱਚ ਨਾ ਜੀ ਸਬਜ਼ੀਆਂ ਸਾਰੀਆਂ ਪਾ ਕੇ 1 ਚਮਚੀ ਲਾਲ ਮਿਰਚਾਂ ਦੀ, 1 ਚਮਚੀ ਸੁੱਕੇ ਧਨੀਏ ਦੀ ਤੇ 1 ਚਮਚੀ ਜ਼ੀਰੇ ਦੀ ਕੁੱਟੇ ਹੋਏ ਦੀ, ਉਹ ਅਸੀਂ ਪਾਤੀ ਹੈ ਤੇ ਨਾਲ 1 ਚਮਚੀ ਪਾਈ ਹੈ ਨਮਕ ਦੀ। ਠੀਕ ਆ। ਤੇ ਹੁਣ ਇਹਨੂੰ ਮਸਾਲੇ ਨੂੰ ਫਰਾਈ ਕਰਾਂਗੇ। ਜਿਵੇਂ ਹੀ ਇਹ ਸਬਜ਼ੀਆਂ ਦਾ ਥੋੜ੍ਹੀਆਂ ਜੀ ਗਲ ਜਾਣਗੀਆਂ, ਫਿਰ ਇਹਦੇ ਵਿੱਚ ਪਾਣੀ ਪਾ ਕੇ ਤੇ ਸੇਮੀਆਂ ਪਾ ਦਾਂਗੇ। ਕਿੰਨਾ ਕੁ ਟਾਈਮ ਹੋ ਗਿਆ? ਆਪਾਂ ਨੂੰ ਸ਼ੁਰੂ ਕਰੇ ਨੂੰ ਤਕਰੀਬਨ 15 ਮਿੰਟ ਹੋ ਗਏ ਆ ਤੇ 15 ਮਿੰਟ ਹੋਰ ਲੱਗਣੇ ਆ। ਤੇ ਇਹ ਤਕਰੀਬਨ ਅੱਧੇ ਤੋਂ ਪੌਣੇ ਘੰਟੇ ਦੀ ਡਿਸ਼ ਆ ਇਹ। ਚਾਹ ਇੱਕ ਵਾਰੀ ਹੋਰ ਪੀ ਲਈਏ ਫਿਰ? ਚਾਹ ਫਿਰ ਪੀ ਲਈ ਇੱਕ ਵਾਰੀ ਮੈਂ ਕਰਾਂ। ਨਹੀਂ ਇਹ ਤੋਂ ਬਾਅਦ ਭੁੱਖ ਹੀ ਮਰ ਜਾਣੀ ਹੈ, ਫਾਇਦਾ ਕੀ ਉਹਦਾ। ਫਿਰ 10 ਮਿੰਟ ਕੱਢ ਲਓ ਚੌਧਰੀ। ਚਲੋ ਦਬ ਲਓ ਬਟਨ ਜੀ, ਇੱਕ ਵਾਰੀ ਪੱਕ ਲੈ। ਨਹੀਂ ਵੇਖ ਲਓ ਜੇ ਬਹੁਤੀ ਭੁੱਖ ਮਾਰਦੀ ਆ ਤੇ ਤੁਸੀਂ ਚੱਲੋ ਫਿਰ। ਹਾਂ ਠੀਕ ਹੈ। ਓਕੇ ਓਕੇ। ਆਹੋ ਯਾ ਹਵਾ ਚੱਲੀ ਖੁਸ਼ਬੂ ਤੇ ਸਾਡੇ ਕੋਲ ਫੌਜਾਂ ਆ ਗਈਆਂ ਸੇਮੀਆਂ ਖਾਣ ਵਾਸਤੇ। ਸੇਮੀਆਂ ਖਾਣੀਆਂ? ਹਾਂ ਅੱਛਾ ਚਲੋ ਠੀਕ ਹੈ ਜੀ, ਕਹਿੰਦਾ ਹਾਂ ਖਾਣੀਆਂ ਸੇਮੀਆਂ। ਚਾਚਾ ਬੂਟਾ ਕਿੱਥੇ ਗੱਲ ਪਹੁੰਚ ਗਈ? ਬਸ ਗੱਲ ਨੇੜੇ ਲੱਗ ਗਈ ਜੀ ਇਨਸ਼ਾਅੱਲਾ। ਹਾਂਜੀ ਬਸ ਐਵੇਂ ਸਾਡੀਆਂ ਸਬਜ਼ੀਆਂ ਮਸਾਲਾ ਤਿਆਰ ਹੋ ਗਿਆ ਜੀ। ਅੱਛਾ ਜੀ। ਅਸੀਂ ਹੁਣ ਸੇਵੀਆਂ ਪਾਉਣ ਲੱਗੇ ਆ ਜੀ ਵਿੱਚ ਇਹਦੇ। ਇਹ ਦੇਖੋ ਜੀ, ਇਹ ਤਿਆਰ ਹੋ ਗਿਆ ਜੀ ਮਸਾਲਾ। ਲਿਆਓ ਜੀ ਸੇਵੀਆਂ ਪਾਈਏ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਵਾਹ ਬਈ ਵਾਹ, ਇਹ ਆਪੇ ਹੀ ਭੰਨ ਟੁੱਟ ਹੋ ਜੂਗੀ ਇਹਨਾਂ ਦੀ? ਨਹੀਂ ਅਸੀਂ ਤੋੜ ਲਈਆਂ, ਲੰਮੀਆਂ ਹੁੰਦੀਆਂ ਸੀ ਨਾ ਤੇ ਰੱਖੀਆਂ ਜਿੱਦਾਂ ਹਾਂ ਹਾਂ। ਉਦਾਂ ਹੀ ਸੀ ਨਾ, ਤੇ ਅਸੀਂ ਆ ਕਰ ਲਈਆਂ। ਕੋ ਹੋ ਜਾਣੀਆਂ ਤੇ ਚਮਚੇ ਨਾਲ ਆਪੇ ਹਿਲਾਉਂਦਿਆਂ ਟੁੱਟ ਜਾਣੀਆਂ ਕੋਈ। ਆ ਦੇਖੋ ਜੀ ਦੁਨੀਆ ਇੱਕ ਵਾਰੀ ਦੀ ਖੇਚਲ ਦੇਖ ਲੈ ਕਿੰਨਾ ਫਾਇਦਾ। ਉਦੋਂ ਸੇਮੀਆਂ ਵੱਟ ਕੇ ਰੱਖੀਆਂ ਸੀ, ਕਦੀ ਮਿੱਠੀਆਂ ਪਕਾ ਲਈਦੀਆਂ, ਕਦੀ ਨੂਣੀਆਂ ਪਕਾ ਲਈਦੀਆਂ। ਪਾ ਦੇ। ਅੱਜ ਤੱਕ ਕੰਮ ਹੱਡੂ ਵਧਾਤਾ ਨਾ, ਗੋਸ਼ਤ ਹੀ ਪਾਲਿਆ ਸੇਮੀਆਂ 'ਚ। ਐਸੇ ਭੂਤਰੇ ਬੰਦੇ। ਇਹ ਤਸੱਲੀਆ ਵੀ ਪੈਂਦਾ ਹੈ ਵਿੱਚ ਹਾਂਜੀ ਕੀ ਗੋਸ਼ਤ? ਗੋਸ਼ਤ ਪੈਂਦਾ ਜੀ ਬਿਲਕੁਲ। ਤੁਸੀਂ ਕਦੇ ਬਾਜ਼ਾਰ ਜਾ ਕੇ ਚਿਕਨ ਨੂਡਲਸ ਨਹੀਂ ਖਾਈਆਂ ਜਾਂ ਚਿਕਨ ਵਾਲੀ ਜਿਹੜੀਆਂ ਸੇਮੀਆਂ ਹੁੰਦੀਆਂ ਨਹੀਂ ਖਾਈਆਂ? ਓ ਯਾਰ ਉਹਨਾਂ 'ਚ ਇਹਨਾਂ ਆ ਸ਼ਿਮਲਾ ਮਿਰਚ, ਟਮਾਟਰ, ਮਟਰ ਪਾਏ ਹੋਏ ਹੁੰਦੇ ਸ਼ਹਿਰਾਂ ਦੇ ਵਿੱਚ। ਆ ਵੱਡੀ ਹੱਟੀਆਂ ਤੇ ਜਾਈਏ ਨਾ ਜਿਹੜੀਆਂ ਆ ਪੀਜ਼ੇ ਦੇ ਨਾਂ ਤੇ ਬਣੀਆਂ ਹੋਈਆਂ, ਉੱਥੇ ਬਕਾਇਦਾ ਇਸ ਤਰ੍ਹਾਂ ਦੀ ਬਣਾਉਂਦੇ ਉਹ। ਇਹ ਡਿਸ਼ ਹੈ ਬਕਾਇਦਾ ਇੱਕ। ਸਿਹਤ ਵਾਸਤੇ ਠੀਕ ਹੈ? ਸਿਹਤ ਵਾਸਤੇ ਤਾਂ ਇਹਦੇ ਬਾਰੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ। ਠੀਕ। ਹਾਂ ਕਿਉਂਕਿ ਜੀ ਅਸੀਂ ਤਾਂ ਕੋਕਾ ਨਿਊਟ੍ਰੀਸ਼ਨਿਸਟ ਨਹੀਂ ਹੈ। ਵਾਹ ਵਾਹ ਵਾਹ, ਦੇਖੋ ਕਿੰਨੀ ਸੋਹਣੀ ਗੱਲ ਕੀਤੀ। ਜਿਹੜੀ ਗੱਲ ਦਾ ਪਤਾ ਨਹੀਂ ਫਿਰ ਉਹ ਨਹੀਂ ਕਰਨੀ ਚਾਹੀਦੀ। ਆਪਾਂ ਕਿਹੜਾ ਡਾਕਟਰ ਆ? ਹਾਂ ਚਾਚਾ ਜੇ ਸੁੱਕੀਆਂ ਲੱਗ ਰਹੀਆਂ ਤੇ ਪਾਣੀ ਥੋੜਾ ਜਿਹਾ ਦੇਵਾਂ? ਇੱਕ ਮਿੰਟ ਮੈਨੂੰ ਇੱਕ ਵਾਰੀ ਹਿਲਾ ਲੈਣ ਦੇ। ਦੇਖੀ ਹਿਲਾਉਂਦੇ ਹਿਲਾਉਂਦੇ ਆ ਨਾ ਸੇਟ ਲਈ ਥੱਲੇ। ਇਹਦੇ 'ਚ ਸ਼ੈ ਵੈਸੇ ਸਾਰੀਆਂ ਆਪਾਂ ਘਰੋਂ ਹੀ ਪਾਈਆਂ, ਕੋਈ ਐਸੀ ਸ਼ੈ ਤਾਂ ਹੈ ਨਹੀਂ। ਇਹ ਖਾਣ ਵਾਲੀ ਸ਼ੈ ਹੀ ਹੈ ਜੀ ਬੜੀ। ਹਾਂ ਪਾ ਪਾਣੀ ਪਾ ਵੀ ਇੱਕ ਗਲਾਸ। ਜਿਹੜੀ ਉਹ ਹੱਟੀਆਂ ਦੀ ਗੱਲ ਕੀਤੀ ਨਾ ਵੀ ਉਹ ਉੱਥੇ ਤਾਂ ਤੰਦਰੁਸਤੀ ਵਾਲੀਆਂ ਛਾਵਾਂ ਨਹੀਂ ਲੱਭਦੀਆਂ, ਪਰ ਇਹਦੇ ਹੀ ਤਾਂ ਹਰ ਸ਼ੈ ਚਾਚਾ ਆਪਣੇ ਦੇਖਣਾ ਆਲੂ ਮਿਰਚਾਂ ਟਮਾਟਰ ਹਰ ਸ਼ੈ ਘਰ ਦੀ।
ਔਰ ਜ਼ਿਸ਼ਾਨ ਬਾਦਸ਼ਾਹ ਬੰਦਾ ਜ਼ਿਸ਼ਾਨ ਉਹ ਗੱਲ ਕਰਦਾ ਵੀ ਇਹਨੇ ਅੱਗੇ ਰੋਣਾ ਵੀ ਅੱਖਾਂ ਦਾ ਹਾਲ ਗਵਾਣਾ। ਹਾਂ ਹਾਂ ਇਹਨਾਂ ਨੂੰ ਹੁਣ ਕੀ ਸੋਹਰਾ ਇਹਨਾਂ ਸੇਵੀਆਂ ਦੀ, ਇਹਨਾਂ ਨੇ ਨਾ ਕਦੀ ਖਾਈਆਂ ਨਾ ਦੇਖੀਆਂ। ਨਹੀਂ ਅਸੀਂ ਖਾਧੀਆਂ ਜੀ। ਇਹ ਤਾਂ ਦੇਣ ਸਾਡੇ ਸਿਰ ਨੂੰ ਦੁਆਵਾਂ ਜਿਹੜੇ ਇਹਨੂੰ ਨਵੇਂ ਪਕਾ ਕੇ ਨਹੀਂ ਅਸੀਂ ਸੇਮੀਆਂ ਖਾਧੀਆਂ, ਸੇਮੀਆਂ ਇਦਾਂ ਦੀਆਂ ਖਾਧੀਆਂ, ਗੋਸ਼ਤ ਪਾ ਕੇ ਨਹੀਂ ਖਾਧੀਆਂ। ਹਾਂ ਬਸ ਫਿਰ ਇਹੋ ਹੀ ਗੱਲ ਅਸੀਂ ਵੀ ਕਰ ਰਹੇ ਹਾਂ ਜੀ। ਅਸੀਂ ਵੀ ਕਿਹਾ ਵੀ ਇਹਨਾਂ ਨੂੰ ਕੀ ਪਤਾ ਵੀ ਇਹ ਕੀ ਪੱਕ ਰਿਹਾ ਹੈ, ਜਦੋਂ ਖਾਣਗੇ ਫੇਰ ਸੁਰ ਲੱਗੂਗੀ ਇਹਨਾਂ ਨੂੰ। ਠੀਕ ਹੈ ਜੀ, ਹਾਂ ਵੀ ਕੀ ਚਲੋ ਆ। ਖਾ ਕੇ ਦੱਸਾਂਗੇ ਜੀ ਵੀ ਕਿੱਦਾਂ ਦੀਆਂ। ਹਾਂਜੀ ਲੈ ਜੀ ਹੁਣ ਇਹਨੂੰ ਨਾ ਤੁਸੀਂ ਹੁਣ ਇਹਦਾ ਢੱਕਣ ਦੇਣਾ ਜੀ। ਢੱਕਣ ਦਿਓ ਜੀ। ਹੁਣ ਇਹਨੂੰ ਇੱਕ ਵਾਰੀ ਆ ਜਾਵੇ ਦਮ। ਲਓ ਜੀ ਕੰਮ ਸਾਡਾ ਮੁਕੰਮਲ ਹੋ ਗਿਆ, ਸੇਵੀਆਂ ਪਾਤੀਆਂ। ਹੁਣ ਅਸੀਂ ਇਹਨੂੰ 5 ਮਿੰਟ ਦਮ ਦੇ ਦੇਣਾਗੇ ਜੀ ਤੇ ਲਾ ਕੇ ਫਰਕ। ਉਹ ਕਹਿੰਦਾ ਸੀ ਡੁੱਬਣੀਆਂ ਪਾਣੀ 'ਚ ਤਾਂ ਪਾਣੀ ਲਾਗੇ ਤਾਗੇ ਵੀ ਹੈ ਨਹੀਂ। ਨਹੀਂ ਡੁਬੋਣੀਆਂ ਮੁੜ ਕੇ ਖੁਸ਼ਕ ਕਿਵੇਂ ਕਰਨਾ ਪਾਣੀ ਉਹਨਾਂ ਦਾ। ਨਹੀਂ ਇਹ ਬਹੁਤੀਆਂ ਡੋਬਣੀਆਂ ਤੇ ਨਹਿਰ ਤੇ ਲੈ ਚੱਲਦੇ ਆ ਫਿਰ ਸੇਮੀਆਂ 'ਚ ਨਾ ਜੀ ਪਾਣੀ ਥੋੜਾ ਹੀ ਪੈਂਦਾ। ਠੀਕ ਹੈ, ਇਹਦੇ 'ਚ ਚਾਵਲਾਂ ਤਰ੍ਹਾਂ ਜ਼ਿਆਦਾ, ਮਤਲਬ ਵੀ ਅਗਰ ਚਾਵਲਾਂ ਦਾ 1 ਗਲਾਸ ਹੋਵੇ ਤੇ 2 ਗਲਾਸ ਪਾਣੀ ਪਾਣਾ ਪੈਂਦਾ, ਉਹ ਹਿਸਾਬ ਨਹੀਂ ਹੈ ਇਹਦੇ 'ਚ। ਇਹਦੇ 'ਚ ਥੋੜਾ ਜਿਹਾ ਹੀ ਪਾਣੀ ਪਾਣਾ। ਬਸ ਅੱਧਾ ਗਲਾਸ ਪਾ ਦੇ। ਉਹ ਅਸੀਂ ਚਲੋ, ਪਾਤਾ ਪਾ ਦੇ ਅੱਧਾ ਪਾਇਆ। ਹਾਂ ਉਹ ਪਾਤਾ ਹੈ। ਬਸ ਠੀਕ ਹੋ ਤੇ ਹੁਣ ਗਿਆ ਇਹਨੂੰ ਸਿਰਫ ਦਮ ਦੇਈਏ ਤੇ ਉਸ ਤੋਂ ਬਾਅਦ ਇਹਦੀ ਕੰਡੀਸ਼ਨ ਦੇਖਾਂਗੇ ਕੀ ਆ। ਇਨਸ਼ਾਅੱਲਾ ਠੀਕ ਅਗਰ ਹੋ ਜਾਏਗਾ। ਪਾਣੀ ਦੀ ਜ਼ਰੂਰਤ ਮਜ਼ੀਦ ਹੋਈ ਤੇ ਥੋੜਾ ਜਿਹਾ ਪਾ ਲਾਂਗੇ। ਚਲੋ ਦਿਓ ਜੀ ਢੱਕਣ ਦਿਓ ਦੇ ਉੱਤੇ ਤੁਸੀਂ ਇਹਨੂੰ ਪੱਕਾ ਬੰਦ ਕਰੋ। ਉਹ ਗੀਤ ਆ ਨਾ, ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ। ਦਮ ਦੇ ਕੇ ਅਸੀਂ ਮੰਜੇ ਤੇ ਨਹੀਂ ਪਹੁੰਚੇ ਤੇ ਮਗਰੋਂ ਲਾ ਕੇ ਬੈਠੇ ਆ। ਭਾਈ ਜੀ ਵਜ੍ਹਾ ਇਹ ਬਣੀ ਹੈ ਨਾ, ਚੁੱਲ੍ਹਾ ਡਿੱਗ ਗਿਆ ਸੀ ਸਾਡਾ। ਅੱਛਾ ਇਹ ਪ੍ਰੋਗਰਾਮ ਖਰਾਬ ਹੋਣ ਲੱਗਿਆ ਸੀ ਤਾਂ ਅਸੀਂ ਥੱਲੇ ਤਾਰੀਆਂ। ਤੁਸੀਂ ਦੇਖ ਸਕਦੇ ਆ ਇੱਟਾਂ ਦਾ ਚੁੱਲ੍ਹਾ ਤੇ ਇਹ ਦੇਜਕੀ ਨੂੰ 1-2 ਵਾਰੀ ਚਾਚੇ ਬੂਟੇ ਨੇ ਹਿਲਾਇਆ ਤੇ ਹਿੱਲ ਗਈ ਸੀ। ਸਾਲ ਮੇਟ ਵੀ ਹੈ ਨਹੀਂ, ਰੋੜੇ ਤਾਂ ਇਕੱਠੇ ਕਰਕੇ ਯਾਰ ਅਸੀਂ ਚੁੱਲ੍ਹਾ ਬਣਾਇਆ ਤੇ ਉਹ ਚਮਚਾ ਫੇਰਨ ਲੱਗਿਆ, ਹਿੱਲ ਗਿਆ ਕੰਮ ਤੇ ਫਿਰ ਅਸੀਂ ਥੱਲੇ ਹੀ ਲਾਉਣਾ ਸੀ। ਹਾਂ ਹਾਂਜੀ ਬਚ ਗਈਆਂ। ਇਹਨਾਂ ਨੂੰ ਕੀ ਹੋਇਆ? ਤੁਸੀਂ ਕੈਮਰਾਮੈਨ ਆ ਕੇ ਦਿਖਾ ਦੇ ਸਲਾਮਤ ਪਈਆਂ। ਦੇਖੀ ਕਿਤੇ ਕੈਮਰੇ ਦੇ ਮਗਰੋਂ ਥੱਲੋਂ ਚੱਕ ਕੇ ਵਿੱਚ ਪਾਈਆਂ ਹੁਣ। ਆ ਜਾ ਭਾਈ ਦਿਖਾ ਦੇ ਤੈਨੂੰ ਸ਼ੱਕ ਆ। ਆ ਜਾ ਦਿਖਾ ਦੇ। ਆ ਲੈ ਹਾਂਜੀ ਦੱਸੋ ਜੀ ਕੀ ਹੋਇਆ ਜੀ। ਨਹੀਂ ਉਹ ਸਹੀ ਹੈ ਸਹੀ ਹੈ। ਹਾਂ ਬਸ ਉਹ ਚੁੱਲ੍ਹਾ ਜੀ ਡਿੱਗ ਪਿਆ ਯਾਰ ਸਾਡਾ, ਕੀ ਕਰੀਏ। ਅੱਲਾ ਬਚਾ ਗਿਆ ਜੀ, ਚੁੱਲ੍ਹਾ ਡਿੱਗਾ ਤੇ ਤਾਂ ਕਰਕੇ ਯਕਦਮ ਲੈ। ਹੁਣ ਦੁਬਾਰਾ ਰੱਖਣੀਆਂ। ਹਾਂਜੀ ਰੱਖਣੀਆਂ, ਥੋੜਾ ਜਿਹਾ ਸੇਕ ਲਵਾਉਣਾ ਯਾਰ। ਸਿਆਣੇ ਕਹਿੰਦੇ ਆ ਵੀ ਹਾਥੀ ਜਿੰਦਾ ਲੱਖ ਦਾ ਤੇ ਮਰਿਆ 1.25 ਲੱਖ ਦਾ ਹੁੰਦਾ। ਅਸੀਂ ਆ ਟਮਾਟਰ ਲਾਏ ਸੀ ਨਾ, ਟਮਾਟਰ ਹੁਣ ਸਮਝੋ ਵੀ ਉਜੜ ਗਏ, ਮੁੱਕ ਗਏ ਤੇ ਹਾਲੇ ਵਿੱਚ ਵੇਲਾਂ ਬੁੱਲਾਂ ਪਈਆਂ ਸੀ ਤੇ ਤੁਸੀਂ ਦੇਖੋ ਵੀ ਉਜੜੇ ਟਮਾਟਰਾਂ 'ਚੋਂ ਵੀ ਕਈ ਬੰਦੇ ਕੀ ਕੁਝ ਲੱਭ ਰਹੇ ਆ। ਹੁਣ ਮੁੰਡੇ ਲੱਗੇ ਹੋਏ ਆ ਵਿੱਚੋਂ ਵੇਲਾਂ ਇਕੱਠੀਆਂ ਕਰ ਰਹੇ। ਇਹਨਾਂ ਨੂੰ ਪੁੱਛਦੇ ਆ ਜਾ ਕੇ ਵੀ ਇਹ ਵੇਲਾਂ ਕੀ ਕਰਨਗੇ ਜਾਂ ਕੀ ਕਰਦੇ। ਆ ਪੁੱਤ ਉਰੇ ਆ ਮੇਰਾ ਪੁੱਤ। ਅਸੀਂ ਉੱਥੇ ਪਕਾ ਰਹੇ ਸੀ ਸੇਮੀਆਂ ਤੇ ਵੇਖ ਕੇ ਆਏ ਆ। ਆਹ ਦੇਖੋ ਧੂਏ ਨਿਕਲ ਰਹੇ। ਦਮ ਦੇ ਕੇ ਆਏ ਆ ਅਸੀਂ, ਜਾ ਕੇ ਦਮ ਪੱਟਾਂਗੇ। अस्सलाम वालेकुम। ਵਾਲੇਕੁਮ ਸਲਾਮ। ਪੁੱਤ ਕੀ ਨਾਮ ਤੇਰਾ? ਹਸਨੈਨ। ਹਸਨੈਨ ਪੁੱਤ ਕੀ ਕਰ ਰਹੇ ਆ? ਕਾਹਦੇ ਵਾਸਤੇ ਇਕੱਠੀ ਕਰ ਰਹੇ? ਲਾਕੜਾ ਪੈ ਚੁਗਣਾ ਜੀ ਬਾਲਣ ਆਸ। ਬਾਲਣ ਵਾਸਤੇ? ਹਾਂਜੀ। ਅੱਛਾ ਕਿੰਨਾ ਕੁ ਚੋਗ ਲਿਆ? ਆ ਵੇਖ ਅੱਗੇ ਵੀ ਸੱਟ ਆਇਆ, ਇਹ ਵੀ ਪਿਆ। ਅੱਛਾ ਅੱਗੇ ਵੀ ਮਗਰੀ ਲੈ ਗਏ ਹਾਂਜੀ ਤੇ ਸਹੀ ਫੁੱਕਦਾ ਇਹ? ਹਾਂ ਸਹੀ ਬਲਦਾ। ਚਲੋ ਸ਼ਾਬਾਸ਼। ਮੁੰਡੇ ਮਿਹਨਤੀ ਆ ਜੀ, ਇਹਨਾਂ ਨੂੰ ਚੁੱਲ੍ਹੇ ਦੀ ਫਿਕਰ ਆ ਤੇ ਆਪ ਦਾ ਬਾਲਣ ਇਕੱਠਾ ਕਰਕੇ ਲਿਜਾ ਰਹੇ ਆ। ਤੇ ਜੇ ਨਾ ਹਿੱਲ ਜਾਂਦੇ ਤੇ ਉਂਝ ਹੀ ਵਿੱਚ ਡਿਸਕਾਂ ਡੁਸਕਾਂ ਵੱਜ ਜਾਣੀਆਂ ਸੀ, ਰੂਟਾ ਵੱਜ ਜਾਣਾ ਸੀ ਬੇਬਰਾਨਪਾ। ਫਿਰ ਵੀ ਇੱਥੋਂ ਸ਼ਾਮ ਨੂੰ ਕਈ ਘਰ ਆ ਕੇ ਇੱਥੋਂ ਘਾਹ ਵੱਢ ਕੇ ਕਈ ਥੱਬੇ ਲੈ ਜਾਂਦੇ ਆ। ਉਜੜਿਆ ਖੇਤ ਵੀ ਬੜਾ ਕੁਝ ਦੇ ਜਾਂਦਾ ਜ਼ਿਮੀਦਾਰ ਦਾ। ਤੇ ਇਹ ਇਸੇ ਗੱਲ 'ਚ ਸਾਂਝ ਆ ਵੀ ਕਈਆਂ ਦਾ ਸਰ ਜਾਂਦਾ। ਅਸੀਂ ਤਾਂ ਚਲੋ ਟਮਾਟਰ ਵੇਚੇ ਆ ਨਾ, ਬਾਕੀ ਕਈ ਸਾਂਝ ਆ ਜਿਹੜੇ ਟਮਾਟਰ ਤੋੜਨ ਵਾਲੇ ਸੀਗੇ, ਬੀਜਣ ਵਾਲੀ ਜਿਹੜੀ ਲੇਬਰ ਤੁਹਾਨੂੰ ਦਿਖਾਈ ਸੀ ਤੁਹਾਡੇ ਚੇਤੇ ਹੋਣਾ, ਜਦੋਂ ਟਮਾਟਰ ਲਾਏ ਸੀ ਆ ਸੋਟੀਆਂ ਬੰਨਣ ਵਾਲੇ, ਉਹ ਵੱਖਰੀ ਆਪਦੀ ਕਮਾਈ ਲੈ ਕੇ ਗਏ ਸੀ। ਗੱਲ ਸਿਰਫ ਇੰਨੀ ਕਾ ਵੀ ਰੋਜ਼ੀ ਸਾਂਝੀ ਆ। ਹੁਣ ਆ ਤੁਹਾਡੇ ਮਗਰਲੇ ਪਾਸੇ ਜੀ ਹੁਣ ਅੱਲਾ ਖੈਰ ਸੁੱਖ ਰੱਖੇ ਬੀਜ ਲਾਤੇ ਆ ਜੀ ਖੀਰੇ ਦੇ, ਤੇ ਉਹ ਤੁਹਾਨੂੰ ਗੱਲ ਕਰਾਵਾਂਗੇ ਕਿਸੇ ਦਿਨ ਸ਼ਾਹ ਸਰੋਇਆ ਸਾਹਿਬ ਨਾਲ। ਉਹ ਲਿਖੇ ਪੜ੍ਹੇ ਬੰਦੇ ਤੁਹਾਨੂੰ ਦੱਸਣਗੇ ਬਰੀਕੀ ਦੇ ਨਾਲ ਵੀ ਕਿੰਨਾ ਖਰਚਾ। ਤੇ ਸੇਮੀਆਂ ਨੂੰ ਦਮ ਦਿੱਤਾ ਸੀ, ਉਮੀਦ ਹੈ ਜੀ ਟਾਈਮ ਪੂਰਾ ਹੋ ਗਿਆ ਹੋਣਾ। ਜਾ ਕੇ ਦਮ ਪੱਟਦੇ ਆ, ਸੇਮੀਆਂ ਖਾਂਦੇ ਆ ਤੇ ਫਿਰ ਦੁਆ ਸਲਾਮ ਕਰਦੇ ਆ। ਆ ਜਾਓ। ਸਿਆਣਿਆਂ ਤੋਂ ਸਾਉਣ ਭਾਦੋ ਦਾ ਜਿਵੇਂ ਸੁਣਿਆ ਨਾ ਹੈ ਉਦਾਂ ਹੀ ਆ, ਵੀ ਜਿੱਦਾਂ ਕਹਿੰਦੇ ਨਾ ਵੀ ਇੱਕ ਸਿੰਘ ਸੁੱਕਾ ਤੇ ਇੱਕ ਗਿੱਲਾ ਰਹਿ ਜਾਂਦਾ। ਅੱਜ ਵੀ ਦੇਖ ਲਓ ਵੀ ਬੱਦਲ ਇੱਥੇ ਸਵੇਰ ਦਾ ਬਣਿਆ ਹੋਇਆ। ਸਾਡੇ ਇੱਥੇ ਕਣੀ ਨਹੀਂ ਪਈ। ਆ ਪਰਵੇਜ਼ ਆਇਆ ਉੱਥੋਂ ਮਰੱਬੇ ਤੋਂ। ਪਰਵੇਜ਼ ਤੁਹਾਡੇ ਮਰੱਬੇ ਦਾ ਕੀ ਹਾਲਾਤ ਆ? ਉੱਥੇ ਤਾਂ ਬਾਰਿਸ਼ ਬਹੁਤ ਹੋ ਗਈ ਹੈ। ਅੱਛਾ ਹਾਂ ਅੱਧੀਆਂ ਅੱਧੀਆਂ ਖਾਲੀਆਂ ਮਕਈ ਦੀਆਂ ਹੋ ਗਈਆਂ, ਪਾਣੀ ਜਿੱਦਾਂ ਲਾਈਨ ਲਾਇਆ ਹੁੰਦਾ। ਤੇ ਇੱਥੋਂ ਮਰੱਬਾ ਕਿੰਨੇ ਮੀਲ ਆ? 1 ਕਿਲੋਮੀਟਰ। ਲੈ 1 ਕਿਲੋਮੀਟਰ 1 ਮੀਲ ਵੀ ਨਹੀਂ ਬਣਦਾ। ਹਾਂ ਉਹੀ ਗੱਲ ਹੋਈ ਨਾ ਵੀ ਚੰਗੀ ਬਾਰਿਸ਼ ਹੋਈ ਹੈ। ਹਾਂ। ਅੱਛਾ ਜਿਵੇਂ ਸਾਉਣ ਭਾਦੋਂ ਚੱਲ ਰਿਹਾ, ਚਾਚੇ ਬੂਟੇ ਨੂੰ ਪੁੱਛਦੇ ਆ ਵੀ ਚਾਚਾ ਵੰਡ ਕਰਕੇ ਦੱਸੀ ਵੀ ਬਹੁਤਾ ਅਸੀਂ ਇਹ ਸੁਣਿਆ ਵੀ ਸਾਉਣ 'ਚ ਕਹਿੰਦੇ ਰਾਤ ਨੂੰ ਮੀਂਹ ਨਹੀਂ ਪੈਂਦਾ, ਦੇਖਣ 'ਚ ਵੀ ਘੱਟ ਆਇਆ ਹਾਂਜੀ 2 ਟਾਈਮਾਂ 'ਚ ਪੈ ਜਾਂਦਾ, ਮਤਲਬ ਵੀ ਰਾਤ ਨੂੰ ਨਹੀਂ ਪੈਂਦਾ। ਹਾਂ ਇਹਦੀ ਇਹ ਨਾ ਸਿਆਣਿਆਂ ਦੀਆਂ ਚੋਣਾਂ ਸੀ। ਅੱਗੇ ਸਿਆਣੇ ਦੱਸਦੇ ਹੁੰਦੇ ਸੀਗੇ ਵੀ ਸੌਣ ਭਾਦਰੋਂ ਨੂੰ ਬਾਰਿਸ਼ ਜਿਹੜੀ ਹੈ ਨਾ ਇਹ ਸੋਤੇ ਜਾਂ ਜੋਤੇ। ਸੋਤੇ ਜਾਂ ਜੋਤੇ।
ਜਾਂ ਤੜਕੇ ਨੂੰ ਤੜਕੇ ਨੂੰ ਜਾਂ ਸ਼ਾਮ ਨੂੰ। ਸ਼ਾਮ ਨੂੰ ਹਾਂ ਹਾਂ ਜੋਤਾ ਕਹਿੰਦੇ ਆ ਹਲਾਂ ਨੂੰ। ਹਾਂ। ਉਦੋਂ ਜ਼ਿਮੀਂਦਾਰ ਉੱਠ ਕੇ ਤੜਕੇ ਆਪਣੇ ਢੱਗੇ ਹਲ ਪਜਾਲੀ ਲੈ ਕੇ ਤੇ ਮਰੱਬੇ ਹਲ ਵਾਉਣ ਜਾਂਦੇ ਸੀ, ਉਹਨੂੰ ਕਹਿੰਦੇ ਸੀ ਜੋਤਾ। ਜੋਤਾ। ਵੀ ਜੋਤਾ ਲਾਉਣ ਦਾ ਟਾਈਮ ਹੋ ਗਿਆ, ਹਲ ਪਜਾਲੀ ਆਪਣੀ ਚੱਕੋ, ਹਲਾਂ ਦਾ ਟਾਈਮ ਹੋ ਗਿਆ। ਹਾਂ ਤੇ ਜਾਂ ਸ਼ਾਮ ਨੂੰ ਈਸ਼ਾ ਟਾਈਮ ਜੀ, ਹਾਂ ਹਾਂ ਸੋਤਾ ਕਹਿੰਦੇ ਈਸ਼ਾ ਨੂੰ। ਈਸ਼ਾ ਨੂੰ ਹਾਂਜੀ, ਜਾਂ ਕਹਿੰਦੇ ਸੀਗੇ ਵੀ ਸੋਤੇ ਪੈਂਦਾ ਜਾਂ ਜੋਤੇ। ਤੇ ਜਾਂ ਜੋਤੇ ਪੈਂਦਾ। ਤੇ ਹੈ ਵੀ ਇਦਾਂ ਹੀ। ਹੈ ਵੀ ਇਦਾਂ ਹੀ ਆ। ਤੇ ਦਿਨ ਤਾਂ ਫਿਰ ਸਾਰਾ ਜੀ ਅੱਲਾ ਦੀ ਕੁਦਰਤ ਆ, ਉਹ ਜਦੋਂ ਚਾਹਵੇ ਦੇ ਦੇਵੇ, ਉਹ ਬੜਾ ਬੇਨਿਆਜ਼ ਆ। ਬੇਨਿਆਜ਼। ਹਾਂਜੀ, ਜਦੋਂ ਚਾਹਵੇ ਉਦੋਂ ਦੇ ਦੇਵੇ। ਲੇਕਿਨ ਉਦੋਂ ਸਿਆਣੇ ਕਹਿੰਦੇ ਸੀਗੇ ਵੀ ਰਾਤ ਨੂੰ ਸੁੱਤਿਆਂ ਪਿਆਂ ਨੂੰ ਨਹੀਂ ਉਠਾਉਂਦਾ ਇਹ ਮੀਂਹ ਸੌਣ ਭਾਦਰੋਂ ਦਾ। ਹਾਂ ਰਾਤ ਨੂੰ ਸੌ ਜਾਣਾ ਨਾ ਜੀ, ਹਾਂ। 1 ਵਜੇ 2 ਵਜੇ 12 ਵਜੇ ਨਹੀਂ ਸੀ ਬਾਰਿਸ਼ ਪੈਂਦੀ ਤੇ ਸਵੇਰ ਪੈਂਦੀ ਸੀ। ਹਾਂਜੀ ਆ ਸੇਮੀਆਂ ਚੈੱਕ ਕੀਤੀਆਂ ਮੈਂ। ਹਾਂ ਅੱਛਾ, ਸੇਮੀਆਂ ਤਾਂ ਆਪਣੀਆਂ ਮਾਸ਼ਾਅੱਲਾ ਬੜੀਆਂ ਗਲ ਗਈਆਂ ਤੇ ਚਿਕਨ ਵੀ ਗਲ ਗਿਆ। ਆਲੂ ਥੋੜੇ ਜਿਹੇ ਕੱਚੇ ਆ, 2-4 ਮਿੰਟ ਦੇ ਲਈਏ ਹੋਰ। ਦੇ ਲੋ ਜਿਸ ਤਾਂ ਬੈਠੇ ਆ। ਅੱਛਾ ਚਲੋ ਜੀ, ਮਿਹਰਬਾਨੀ ਵਾਲੀ ਗੱਲ ਹੈ, ਠੀਕ। ਤੁਸੀਂ 5 ਮਿੰਟ ਹੋਰ ਇੰਤਜ਼ਾਰ ਕਰ ਲਓ, ਆਲੂ ਠੀਕ। ਵੀ ਚੰਗੀ ਤਰ੍ਹਾਂ ਗਲ ਜਾਣਗੇ। ਚਾਚਾ ਦੇਖੀ ਤਾਂ ਭਲਾ ਆਲੂ ਕੱਚਾ, ਬਾਕੀ ਹਾਂ, ਸੇਮੀਆਂ ਆਲੂ ਮਾੜਾ ਜਿਹਾ ਹੈ। ਆਲੂ ਨੂੰ ਕਸਰ ਹਾਲੇ ਹਾਂ, ਉਹਨਾਂ ਕੱਚਾ ਨਹੀਂ, 12 ਆਲੂ ਬਾਕੀ ਆ ਬੋਟੀ ਤੇ ਹੋ ਸੇਮੀਆਂ ਜਾਣਾ। ਤੇ ਖਾ ਕੇ ਦੇਖ। ਨਹੀਂ ਹੋ ਜਾਣਾ, ਬਟ ਨਹੀਂ ਠੀਕ ਆ ਬਾਕੀ ਚ। ਹਾਂ ਬਾਕੀ ਠੀਕ ਆ। ਉਧਰ ਵੀ ਦਿਖਾਓ ਜੀ। ਹਾਂ ਆਲੂ ਤਾਂ ਚੁੱਕ ਲਿਆ ਵਿੱਚੋਂ ਤੁਸੀਂ। ਆਲੂ ਆ ਪਿਆ। ਚਲੋ ਲਾਲਾ ਝੱਟ 2-4 ਮਿੰਟ ਹੋਰ ਲੱਗ ਜਾਂਦੇ ਆ, 2-4 ਕੋਈ ਮਿੰਟ। ਨਹੀਂ, ਕੋਈ ਨਹੀਂ ਫਰਕ ਪੈਂਦਾ 2-4 ਮਿੰਟ। ਠੀਕ ਆ, 2-4 ਮਿੰਟਾਂ ਨਾਲ ਕੋਈ ਨਹੀਂ ਲਾ ਲਾ। ਸਾਡੇ ਹੁਣ ਵਿੱਚ ਨਹਿਰ ਹੀ ਆ ਨਾ ਜੀ, ਨਹਿਰ ਹੀ ਆ। ਨਹਿਰ ਤੋਂ ਪਰਾਂ ਬਾਰਿਸ਼ ਹੋ ਗਈ, ਔਰਾ ਨਹੀਂ ਹੋਈ। ਇਸੇ ਨੂੰ ਕਿਹਾ ਨਾ ਬੰਦੇ ਨਾਲ ਬੰਦਾ ਛੱਡ ਗਿਆ ਜੀ, ਬੰਨੇ ਨਾ ਬੰਨੇ। ਇਹੋ ਹੀ ਮਕਸਦ ਹੈ ਨਾ ਜੀ। ਬਾਕੀ ਉਹ ਰਹਿਮ ਤੋਂ ਲਾਲ ਮੀਂਹ ਦਾ ਇੱਥੇ ਵੀ ਉਹ ਪਾ ਸਕਦਾ, ਉੱਥੇ ਵੀ ਪਾ ਸਕਦਾ, ਹਰ ਜਗ੍ਹਾ ਤੇ ਪਾ, ਹਰ ਜਗ੍ਹਾ ਤੇ ਆ। ਹਾਂ ਜੀ, ਬਸ ਉਹ ਹਾਂ, ਰਹਿਮਤ ਦਾ ਹੀ ਬਾਕੀ ਪਾਵੇ ਜਿਹੜੀ ਇਹ ਜੀ। ਬਾਰਿਸ਼ ਜੋਤੇ ਫੋਤੇ ਵਾਲੀ ਦਫੀ ਆ ਨਾ ਬੂਟੇ ਖਾਣੇ, ਗੱਲ ਦਰੁਸਤ ਆ। ਇਵੇਂ ਹੀ ਆ ਜਾਂ ਪਹਿਲਾ ਟਾਈਮ, ਕਈ ਕਹਿ ਲੈਂਦੇ ਪਹਿਲੇ ਟਾਈਮ ਨਹੀਂ ਬਾਰਿਸ਼ ਪੈਂਦੀ, ਪਿਛਲੇ ਪੈਂਦੀ ਹੈ। ਪਿਛਲਾ ਉਹੀ ਟਾਈਮ ਆ, ਫੋਤਾ ਤੇ ਜੋਤਾ ਤੇ ਫੋਤਾ, ਗੱਲ ਉਹੀ ਹੈ। ਗੱਲ ਉਹੀ ਹੈ। ਹਾਂਜੀ, ਪਹਿਲੇ ਟਾਈਮ ਨਹੀਂ ਪੈਂਦੀ, ਪਿਛਲੇ ਟਾਈਮ ਪੈ ਜਾਂਦੀ ਹੈ। ਹਾਂਜੀ ਬਾਬਾ ਸ਼ੌਂਕੀ ਜ਼ਿਮੀਦਾਰਾ ਕਰਿਆ ਤੁਸੀਂ ਹਾਂਜੀ, ਕਰਦੇ ਰਹੇ ਜੀ। ਤੇ ਹੁੱਕਾ ਕਦੋਂ ਕੁ ਪੀਣ ਲੱਗਿਆ ਸੀ? ਹੁੱਕਾ ਜੀ ਬਾਵਾ ਤਕੜਾ ਹੀ ਤਾਂ, ਮੈਂ ਜ਼ਿਆਦਾ ਹੀ। ਅੱਛਾ, ਕਿਵੇਂ ਲੱਗਿਆ ਹੁੱਕੇ ਤੇ? ਉਹ ਹੁੱਕਾ ਮੈਂ ਏਦਾਂ ਲੱਗਿਆ ਪੀਣ ਵੀ, ਜਦੋਂ ਮੈਂ ਜਾਣਾ ਜਾ ਕੇ ਮਰਬੇ ਬਹਿ ਜਾਣਾ ਨਾ ਜੀ, ਹਾਂ ਤੇ ਅੱਬੇ ਨੇ ਜਾਣਾ ਨਾ ਫੇਰਾ ਲੈ ਕੇ, ਹਾਂ। ਤੇ ਪਿੱਛੋਂ ਮੈਂ ਬੈਠਾ ਹੁੰਦਾ ਸੀ, ਉਹਨੇ ਆਪਣੇ ਲਈ ਚਿਲਮ ਲਾ ਕੇ ਰੱਖ ਜਾਣੀ, ਅੱਛਾ ਕਿਉਂਕਿ ਉਹਦੀ ਤਾਂ ਪਿੱਠ ਹੁੰਦੀ ਸੀ। ਹਾਂ। ਮੈਂ ਉਹਦੇ ਵੱਲ ਦੇਖਦਾ ਰਹਿਣਾ, ਵੀ ਪਿੱਛੇ ਨਹੀਂ ਮੁੜ ਕੇ ਦੇਖਦਾ। ਹਾਂ। ਮੈਂ ਚਿਲਮ ਰੱਖਣੀ ਚੱਕ ਕੇ ਉੱਤੇ 2-4 ਫੁੱਟੇ ਲਾਉਣੇ, ਤੇ ਦੇਖਣਾ ਬੁੱਢੇ ਨੇ ਹੁਣ ਮੋੜਨ ਲੱਗਿਆ, ਹਾਂ ਹਾਂ ਮੈਂ ਫਿਰ ਚਿਲਮ ਲਾ ਕੇ ਰੱਖ ਜਾਣੀ। ਹਾਂ ਉਹ ਬੜਾ ਚਿਰ ਇਹ ਕੰਮ ਹੁੰਦਾ ਰਿਹਾ। ਉਸ ਤੋਂ ਬਾਅਦ ਉਹ ਆਖਰੋਂ ਬੁੱਢਾ ਸੀ, ਸਿਆਣਾ ਥਾ, ਹਾਂ ਹਾਂ ਜਿਵੇਂ ਹੁਣ ਅਸੀਂ ਸਮਝਦੇ ਹਾਂ ਨਾ ਆਪਣੀ ਔਲਾਦ ਦੀ ਗੱਲ। ਹਾਂ ਉਹ ਮੈਨੂੰ ਲੱਗਾ ਕਹਿਣ ਵੀ ਗੱਲ ਇਹ ਆ ਵੀ ਹੁੱਕਾ ਤੂੰ ਮੇਰੇ ਕੋਲ ਪੀਆ ਕਰ, ਹੂੰ। ਹੁੱਕਾ ਪੀਣਾ ਜੇ ਤੂੰ ਮੇਰੇ ਨਾਲ ਪੀ ਲਿਆ ਕਰ। ਅੱਛਾ, ਛੁੱਟੀ ਮਿਲ ਗਈ। ਹੈਂ, ਛੁੱਟੀ ਮਿਲ ਗਈ, ਯਾਨੀ ਮੈਨੂੰ ਸ਼ਰਮ ਫਾਰੀ ਤਾਂ ਆਈ ਹਾਂ ਵੀ ਬੁੱਢੇ ਨੇ ਮੈਨੂੰ ਕਿਤੇ ਦੇਖ ਲਿਆ। ਹਾਂ ਹਾਂ ਤੇ ਫਿਰ ਮੈਂ ਲੱਗ ਗਿਆ ਜੀ ਇੱਦਾਂ, ਫਿਰ ਵੀ ਯਾਨੀ ਇੱਦਾਂ ਪੀਣਾ ਮੈਂ, ਵੀ ਜੇ ਬੁੱਢਾ ਬੈਠਾ ਪੀਂਦਾ ਤੇ ਮੈਂ ਨਹੀਂ ਪੀਣਾ। ਹਾਂ ਬੁੱਢਾ ਉੱਠ ਕੇ ਚਲਿਆ ਗਿਆ, ਮੈਂ ਫੇਰ ਪੀਣਾ, ਹਾਂ ਇੱਦਾਂ ਪੀਂਦਾ ਤਾਂ ਮੈਂ। ਫੇਰ ਕਿ ਨਹੀਂ ਕਦੇ ਹੁੱਕਾ ਪੀਆ ਤਾਂ ਬੁੱਢੇ ਦੇ ਬਰਾਬਰ ਬੈਠ ਕੇ ਨਾ, ਬੁੱਢੇ ਨੂੰ ਦੇ ਦਿੱਤਾ, ਬੁੱਢਾ ਪੀ ਕੇ ਹਟ ਗਿਆ, ਅਸੀਂ ਚੱਕ ਕੇ ਪਾਸੇ ਕਰਕੇ ਆਪਣਾ ਪੀਣ ਲੱਗ ਗਏ। ਇੱਦਾਂ ਹੁੱਕਾ ਜ਼ਿਮੀਦਾਰਾ 'ਚ ਬਾਬਾ ਤੇਰਾ ਉਸਤਾਦ ਕੌਣ? ਹਲ ਵਾਉਣੇ ਚ ਉਸਤਾਦ ਮੇਰਾ, ਹਲ ਜਿਹੜਾ ਵੀ ਜ਼ਿਮੀਦਾਰਾ ਦੱਸਿਆ ਮੈਨੂੰ ਕੰਮ ਕਰਨਾ। ਹਾਂਜੀ, ਅਸਲ ਮੇਰਾ ਉਸਤਾਦ ਜੀ ਬਾਈ ਮੀਦ ਹੁੰਦਾ ਤਾ। ਹਾਂ ਹਾਂ ਆ ਜਿਹੜਾ ਟੈਂਡਰ ਆ ਜਿੱਥੇ ਹੁਣ ਆ ਬਾਫ ਆਰੇ ਵਾਲੇ ਦਾ ਆ, ਹੂੰ ਇੱਥੇ ਉਹਦੀ ਵਾਈ ਹੁੰਦੀ ਸੀ, ਅਸੀਂ ਮੱਝਾਂ ਚਾਰਦੀਆਂ, ਤੇ ਉਹਨੇ ਹਲ ਵਾਹੁਣਾ, ਅਸੀਂ ਹਲ ਫਾ ਲੈਣਾ। ਉਹਨੇ ਕਹਿਣਾ ਬਾਈ ਦੇਖਿਓ ਫਾਈ ਨਾ ਮਾਰਨੀ ਬਗਲ ਤੇ। ਹੂੰ ਉਹਨੇ ਬਹਿ ਜਾਣਾ ਹੁੱਕਾ ਪੀਣ, ਅਸੀਂ ਬਿੰਗੇ ਫਿੱਦੇ ਫਿਆੜ ਲਿਆਈ ਜਾਣੇ। ਹੂੰ ਫਿਰ ਉਹਨੇ ਸਾਨੂੰ ਦੱਸਣਾ ਬਾਈ ਫਿਆੜ ਸਿੱਧਾ ਰੱਖਿਆ ਕਰੋ ਅਫਲ, ਹਾਂ ਤੇ ਦਿੱਤੋ ਰਾਈ, ਹਾਂ ਉਹ ਕਾਰੀਗਰ ਬੰਦਾ। ਦਿੱਤੋ ਰਾਈ ਜਿਹੜਾ ਮੈਂ ਹੁੰਦਾ ਸੀ ਬਾਬੂ ਨਾਲ ਜੀ ਮੱਝਾਂ ਤੇ ਜਦੋਂ ਮਰਬੇ 'ਚ ਜਾਣਾ ਤੇ ਉਹਨਾਂ ਨੇ ਹਲ ਵਾਹੁਣਾ, ਹਲ ਫੜ ਲੈਣਾ, ਬਲੀ ਨੇ ਵਾਹੁਣਾ, ਹਲ ਪੀਰੂ ਨੇ ਵਾਹੁਣਾ, ਦਿੱਤੋ ਨੇ ਵਾਹੁਣਾ, ਸ਼ਫੀ ਨੇ ਵਾਹੁਣਾ, ਉਹਨਾਂ ਕੋਲੋਂ ਹਲ ਫੜ ਲੈਣਾ। ਉਹਨਾਂ ਨੇ ਕਹਿਣਾ ਬਲਦ ਦੇ ਫਾਈ ਨਾ ਮਾਰੀ। ਇਹਨਾਂ ਬੰਦਿਆਂ ਕੋਲੋਂ ਜੀ ਮੈਂ ਫਿਰਦੇ ਘਿਰਦਿਆਂ ਨੇ ਹਲ ਸਿੱਖਿਆ। ਉਸ ਤੋਂ ਬਾਅਦ ਜੀ ਫਿਰ ਮੈਂ ਬੜੇ ਜ਼ਿਮੀਦਾਰਾਂ ਨਾਲ ਲੱਗ ਗਿਆ। ਹੂੰ ਇੱਕ ਦਫਾ ਐਸਾ ਹੋਇਆ ਵੀ ਮੂਹਰੇ ਉਹਦਾ ਭਤੀਜਾ ਤਾਂ ਹਲ ਜੋੜਿਆ ਹਾਈ, ਪਿੱਛੇ ਮੇਰਾ ਹਾਲ ਤਾਂ, ਤੇ ਉਹ ਆਇਆ, ਉਹਦੇ ਭਤੀਜੇ ਕੋਲ ਹੋ ਗਿਆ ਪਾੜਾ ਜੀ, ਤੇ ਉਹ ਪਿੱਛੋਂ ਆਇਆ ਤੇ ਉਹਦੇ ਪਾੜਾ ਦੇਖਿਆ ਤੇ ਉਹਨੇ ਮੇਰੇ ਥੱਪੜ ਮਾਰਿਆ। ਮੈਨੂੰ ਉਹ ਮੈਂ ਹਰ ਅਗਲੇ ਦਾ ਕਿਹਾ ਵੀ ਰੋਕ ਲੈ ਬਈ, ਉਹਦਾ ਰਕਾ ਕੇ ਤੇ ਮੈਂ ਆਪਣਾ ਵੀ ਰੋਕਿਆ। ਮੈਨੂੰ ਬੜਾ ਹਰਖ ਆਇਆ, ਮੈਂ ਬੜਾ ਰੋਇਆ। ਮੈਂ ਕਿਹਾ ਵੀ ਤਾਇਆ ਮੇਰੇ ਥੱਪੜ ਕਿਹੜੀ ਗੱਲ ਤੋਂ ਮਾਰਿਆ? ਮੈਨੂੰ ਦੁੱਖ ਲੱਗਿਆ। ਲੱਗਣਾ ਪਾੜਾ। ਮੈਂ ਕਿਹਾ ਪਹਿਲੇ ਦੇਖ ਵੀ ਹਾਲੀ ਕਿਹੜੇ ਦਾ ਪਾੜਾ, ਪਿਛਲੇ ਦਾ ਕਿ ਅਗਲੇ ਦਾ ਪਾੜਾ? ਜਦੋਂ ਉਹਨੇ ਦੇਖਿਆ ਕਹਿੰਦਾ ਅਗਲੇ ਦਾ। ਮੈਂ ਕਿਹਾ ਫਿਰ ਅਗਲੇ ਨੇ ਮੈਨੂੰ ਕਹਿਣਾ ਤਾਂ ਪਾੜਾ ਲੈ। ਅਗਲੇ ਨੇ ਤਾਂ ਮੈਨੂੰ ਦੱਸਿਆ ਵੀ ਪਾੜਾ ਲੈ।
ਮੈਂ ਪਾੜਾ ਕਿਵੇਂ ਲੈਂਦਾ ਮੈਨੂੰ ਕੀ ਪਤਾ ਵੀ ਮੂਰੇ ਪਾੜਾ। ਹਾਂ ਉਹਨੇ ਜੀ ਪੁਰਾਣੀ ਫਾਲੀ ਫਿਰ ਆਪਣਾ ਭਤੀਜਾ ਕੁੱਟਿਆ। ਤੂੰ ਘਟਾਇਆ ਫਿਰ? ਨਹੀਂ ਮੈਂ ਆਪਣੇ ਦੁੱਖ ਤਾਂ ਮੈਨੂੰ ਵੀ ਲੱਗਿਆ ਨਾ, ਮੈਨੂੰ ਨਜਾਇਜ਼ ਮਾਰਿਆ, ਮੇਰੇ ਪੱਲੇ ਕੁਛ ਪਵੇ। ਹਾਂ ਮੇਰੇ ਕੀ ਕੁਤਾਈ ਹੋਈ ਆ ਹਲਵਾਉਂਦੇ ਕੋਲੋਂ, ਹਾਂ ਤਾਂ ਹੀ ਉਸਤਾਦੀ ਸ਼ਾਗਿਰਦੀ ਹੁੰਦੀ ਆ ਨਾ ਜੀ। ਹਾਂ ਲੇਕਿਨ ਫਿਰ ਉਸ ਤੋਂ ਬਾਅਦ ਇੱਕ ਬੰਦੇ ਨਾਲ ਮੈਂ ਫੇਰ ਕਰ ਲਈ ਜੀ, ਇਹੋ ਜਿਹੇ ਬੰਦੇ ਫਖਤ ਨਾ ਕਰੀ। ਹਾਂ 6 ਮਹੀਨੇ ਟੱਪ ਗਏ, 6 ਮਹੀਨੇ ਤੋਂ ਬਾਅਦ ਉਹ ਆਪਣੇ ਨਾਲ ਦੇ ਨੂੰ ਪੁੱਛ ਰਿਹਾ ਲੱਗਾ ਕਹਣਾ ਚੌਂਕੀ ਹਲ ਵਾਲਨ ਦਾ। ਹੂੰ ਮੈਂ ਕੋਲ ਬੈਠਾ, ਉਹ ਕਹਿੰਦਾ ਵਾਲਨ ਦਾ। ਮੈਂ ਕਿਹਾ ਵੀ ਤੁਸੀਂ ਇਹ ਮਾਇਆ ਧੀਆਂ 'ਚ ਗੱਲ ਕਰ ਲਈ, ਮੇਰੇ ਪੱਲੇ ਤਾਂ ਕੁਝ ਵੀ ਨਹੀਂ ਪਿਆ। ਹੂੰ ਮੈਨੂੰ ਵੀ ਕੋਈ ਪਤਾ ਲੱਗੇ ਵੀ ਕੀ ਗੱਲ ਆ, ਕੀ ਕਹਾਣੀ ਆ। ਲੱਗਿਆ ਕਹਿਣ ਮੈਂ ਇਹਨੂੰ ਪੁੱਛਿਆ ਵੀ ਇਹ ਹਲ ਵਾਲਨ ਦਾ, ਇਹਨੇ ਕਿਹਾ ਵੀ ਵਾਲਨ ਦਾ। ਹੂੰ ਮੈਨੂੰ ਪਤਾ ਲੱਗ ਗਿਆ ਵੀ ਵਿਗੜੇ ਹੋਏ ਹਲ ਨੂੰ ਤੂੰ ਫੁਆਰ ਲੈਣਾ। ਹੂੰ ਹਾਈ ਉਹ ਆ ਜਿਹੜਾ ਵਿਗੜੇ ਹੋਏ ਹਲ ਨੂੰ ਫਾੜ ਕੇ ਕੁਹਾੜੀ ਨਾਲ ਕਹੀ ਨਾਲ ਆਪਣਾ ਜੋਤਾ ਲਾਇਆ ਵੇ। ਮੈਂ ਉਹਨੂੰ ਹਾਈ ਗਿਣਦਾ, ਉਹਨੂੰ ਹਲ ਗਿਆ। ਉਹਦੀ ਹਾਈ ਗਿਣਦਾ। ਤੇ ਜਿਹੜਾ ਬੰਦਾ ਜਾ ਕੇ ਹਲ ਜੋੜਿਆ, ਹਲ ਹੋ ਗਿਆ ਖਰਾਬ, ਉਹ ਘਰ ਨੂੰ ਆ ਗਿਆ, ਜੋਤਾ ਨਹੀਂ ਲੱਗਿਆ, ਵੀ ਖਿਲਰਿਆ ਰਹਿ ਗਿਆ, ਉਹ ਹਾਈ ਨਹੀਂ ਹੈਗਾ। ਉਹ ਹਾਲੀ ਨਹੀਂ। ਹਾਈ ਉਹ ਬੰਦਾ ਜਿਹੜਾ ਹਲ ਨੂੰ ਸਮਝਦਾ। ਹਾਂ ਹਾਂਜੀ ਇਦਾਂ ਕਰਕੇ ਜੀ ਮੈਂ ਹਲ ਸਿੱਖਿਆ, ਇਦਾਂ ਕਰਕੇ ਮੈਂ ਕੰਮ ਕਰਿਆ। ਬਾਬਾ ਜਿਹੜੀ ਜ਼ਿੰਦਗੀ ਦੀ ਪਹਿਲੀ ਫਿਲਮ ਦੇਖੀ ਤੂੰ, ਹਾਂਜੀ ਉਹ ਕਾਹਦੇ ਤੇ ਦੇਖੀ, ਕਿੱਥੇ ਦੇਖੀ? ਉਹ ਜੀ ਇੱਥੋਂ ਅਸੀਂ ਗਏ ਤਾਨਲੇ, ਅੱਛਾ ਜੀ। 3-4 ਜਣੇ ਬੇਲੀ ਇਕੱਠੇ ਹੋ ਕੇ ਗਏ ਘਰਦਿਆਂ ਤੋਂ ਚੋਰੀ। ਅੱਛਾ ਕੌਣ ਕੌਣ ਸੀਗੇ? ਇੱਕ ਜੀ ਕੈਮਦੀਨ ਜੱਟ, ਹਾਂ ਇੱਕ ਸ਼ਫੀ ਜੱਟ, ਹਾਂ ਇੱਕ ਹਾਜੀ ਫਲਾਮੋ ਦਾ ਦੀਨਾ ਜੱਟ। ਅੱਛਾ ਅਸੀਂ ਬਲੱਪਾ ਦਾ ਫੈਲਾ ਜੀ। ਹਾਂ ਅਸੀਂ ਉੱਥੇ ਗਏ ਜਾ ਕੇ ਜੀ, ਅਸੀਂ ਜਦੋਂ ਫਿਲਮ ਦੇਖੀ ਨਾ ਜੀ, ਅਸੀਂ ਲਾਈਨ 'ਚ ਲੱਗ ਕੇ ਲਿਆ ਕਰੀਏ ਟਿਕਟਾਂ ਜੀ, ਤੇ ਪਿੱਛੋਂ ਸ਼ਹਿਰੀ ਆ ਕੇ ਧੱਕਾ ਮਾਰਿਆ ਕਰਨ ਜੀ, ਲਾਈਨ ਟੁੱਟ ਜਾ ਕਰੇ ਜੀ। ਹਾਂ ਸਾਡੇ ਤੇ ਜੀ ਉੱਥੇ ਫਿਰ ਡਾਂਗ ਫਿਰਨੀ ਸ਼ੁਰੂ ਹੋ ਗਈ। ਓਹੋ ਉਹ ਪੁਲਿਸ ਵਾਲੇ ਕੁੱਟਿਆ ਕਰਨ, ਲਾਈਨ 'ਚ ਲਾਇਆ ਕਰਨ, ਲਾਈਨ ਸਿਰੇ ਲੱਗਿਆ ਕਰੇ, ਸ਼ਹਿਰੀ ਆ ਕੇ ਧੱਕਾ ਦੇ, ਲਾਈਨ ਫਿਰ ਟੁੱਟ ਜਾ ਕਰੇ ਜੀ। ਫਿਰ ਉਹ ਤਾਂ ਡਾਂਗ ਫੇਰਦੇ ਤੇ ਪੁਲਿਸ ਵਾਲੇ ਦੀ। ਅੱਛਾ ਫਿਲਮ ਤੇ ਪੁਲਿਸ ਆਂਦੀ ਸੀ? ਹਾਂਜੀ ਪੁਲਿਸ ਜੀ ਬਾਹਰਲੇ ਪਾਸੇ ਦੀ ਟਿਕਟਾਂ ਨੂੰ ਲਾਈਨ 'ਚ ਲੱਗ ਕੇ ਲੈਣੀਆਂ ਤੀਆਂ, ਅੱਛਾ ਤੇ ਟਿਕਟਾਂ ਉਹ ਲੈਣ ਨਹੀਂ ਦਿੰਦੇ ਸੀ ਸ਼ਹਿਰੀ। ਅੱਛਾ ਤੇ ਫਿਰ ਉਹ ਜੀ ਬਲੈਕ ਟਿਕਟ ਲੈਣੀ ਪਈ ਸਾਨੂੰ, ਯਾਨੀ ਉੱਥੇ ਜੇ 1.25 ਰੁਪਏ ਦੀ ਟਿਕਟ ਸੀ ਨਾ, ਉੱਥੇ ਸਾਨੂੰ 2 ਰੁਪਏ ਦੀ ਲੈਣੀ ਪਈ। ਵਾਹ ਵਾਹ ਬਲੈਕ ਟਿਕਟ ਲਈ ਜੀ ਲਿੱਤਰ ਫੇਰ ਵੀ ਸਾਨੂੰ ਪੈਂਦੇ ਰਹੇ, ਡਾਂਗਾ ਫੇਰ ਵੀ ਪੈਂਦੀਆਂ ਰਹੀਆਂ। ਅੱਛਾ ਕਿਉਂਕਿ ਜਦੋਂ ਲਾਈਨ 'ਚ ਜਾ ਕੇ ਲੱਗੀਏ ਉਹ ਫੇਰ ਕੁੱਟਿਆ ਕਰ। ਮੇਰੇ ਵੈਸੇ ਜੀ ਮੈਂ ਕੁੱਟ ਕੱਟ ਕੋਈ ਨਹੀਂ ਖਾਈ, ਕੁੱਟ ਸ਼ਫੀ ਖਾਂਦਾ ਰਿਹਾ। ਉਹ ਲੰਬਾ ਤਾਂ ਮੈਂ ਮਧਰਾ ਤਾਂ, ਛੋਟਾ ਤਾਂ ਮੈਂ ਉਹਦੀਆਂ ਲੱਤਾਂ 'ਚ ਵੜਿਆ ਰਿਹਾ। ਅੱਛਾ ਹਾਂਜੀ ਉੱਥੇ ਜੀ ਅਸੀਂ ਫਿਲਮ ਦੇਖੀ ਰਾਤ ਨੂੰ ਜੀ। ਅੱਛਾ ਫਿਲਮ ਦੇਖ ਕੇ ਫਿਰ ਅਸੀਂ ਚਲੇ ਗਏ ਜੀ ਪੈਣ ਵਾਸਤੇ। ਫਿਰ ਪੈਣਾ ਤਾਂ ਥਾ ਫਿਲਮ ਨੇ ਤਾਂ 1 ਵਜੇ ਸ਼ੋਅ ਟੁੱਟ ਗਿਆ, ਕੱਚੀ ਟਾਕੀ ਦੀ। ਫਿਰ ਅਸੀਂ ਜੀ ਮਸੀਤੇ ਚਲੇ ਗਏ, ਫਫਾ ਲੈ ਕੇ ਫਿਰ ਉੱਤੇ ਪੈ ਰਹੇ। ਠੰਡ ਸਾਨੂੰ ਲੱਗ ਗਈ, ਬਿਮਾਰ ਅਸੀਂ ਹੋ ਗਏ। ਘਰ ਜਦੋਂ ਅਸੀਂ ਆਏ ਨਾ ਜੀ 9 ਵਜੇ ਟਾਈਮ 'ਤੇ ਆਉਂਦੇ ਨੇ, ਮੈਨੂੰ ਬੁੱਢੇ ਨੇ ਫੜ ਲਿਆ ਜੀ। ਹਾਂ ਕਿਉਂਕਿ ਮੈਂ ਦੱਸ ਕੇ ਨਹੀਂ ਗਿਆ ਸੀ ਨਾ। ਹਾਂ ਬੁੱਢੇ ਨੇ ਮੈਨੂੰ ਫਿਰ ਜੀ ਉਹਨੇ ਵੀ ਮੇਰੇ 2-4 ਲਾਈਆਂ ਹਾਂ। ਵੀ ਤੂੰ ਕਿੱਥੇ ਗਿਆ, ਤੈਨੂੰ ਮੈਂ ਫਿਲਮ ਦਿਖਾਉਂਦਾ। ਹਾਂ ਫਿਰ ਮੈਨੂੰ ਅੱਬੇ ਨੇ ਵੀ ਕੁੱਟਿਆ ਜੀ। ਨਹੀਂ ਉਹ ਫਿਲਮ ਕਿਹੜੀ ਸੀਗੀ? ਫਿਲਮ ਸੀ ਜੀ ਮੇਰਾ ਵੀਰ। ਉਹਦਾ ਗੀਤ ਕੋਈ? ਉਹਦਾ ਗੀਤ ਸੀ ਜੀ, ਜਿਹਦਾ ਦਿਲ ਟੁੱਟ ਜੇ, ਜਿਹਦੀ ਗੱਲ ਮੁੱਕ ਜੇ, ਜਿਹਨੂੰ ਚੋਟ ਲੱਗੇ ਫੋ ਜਾਣੇ, ਦੁਖੀ ਦਿਲ ਦਾ ਹਾਲ ਕੀ ਜਾਣਨ ਲੋਕ ਬੇਗਾਨੇ। ਵਾਹ ਮਸ਼ਹੂਰ ਗੀਤ ਹਾਂ ਸੀ। ਮਸ਼ਹੂਰ ਫਿਲਮ। ਤੇ ਕਾਹਦੇ ਤੇ VCR ਤੇ ਦੇਖੀ? ਨਹੀਂ ਜੀ ਨਹੀਂ, ਕੱਚੀ ਟਾਕੀ ਸੀ ਜੀ। ਉਹ ਕੱਚੀ ਟਾਕੀ? ਕੱਚੀ ਟਾਕੀ ਫਿਲਮ ਸੀ ਨਾ, ਹਾਂ। ਉਹ ਚੂਨਾ ਚਾਨਾ ਕਰਕੇ ਉਹਦੇ ਤੇ ਉਹ ਮਤਲਬ ਕਰਦੇ ਸੀ। ਕੱਚੀ ਟਾਕੀ ਸੀ, ਪੱਕਾ ਫੈਨਮਾ ਨਹੀਂ ਤਾਂ। ਅੱਛਾ। ਹਾਂਜੀ ਉਹ ਇੱਥੇ ਆਪਣੇ ਵੀ ਲੱਗੀ ਰਹੀ ਹੈ ਕੱਚੀ ਟਾਕੀ। ਜਿਹੜੇ ਆ ਆਪਣੇ ਮੈਂ ਦੇਖੀ ਜੀ ਦੇਖੀ ਆ ਨਾ ਜੀ? ਦੇਖੀ ਹੈ। ਹਾਂ ਇਹਦੇ ਵਿੱਚ ਵੀ ਫਿਲਮ ਮੈਂ ਦੇਖੀ ਜੀ, ਉਹ ਪਤਾ ਨਹੀਂ ਕਿਹੜੀ ਸੀ, ਯਾਨੀ ਚੌਧਰੀ ਕੋਲ ਸੀ ਘੋੜੀ ਬੱਗੇ ਰੰਗ ਦੀ, ਹਾਂ ਹਾਂ ਤੇ ਰੰਗੂ ਜੱਟ ਹੁੰਦਾ ਸੀ ਜੀ ਚੋਰ। ਹਾਂ ਹਾਂ ਉਹ ਉਹਨੂੰ ਰਾਤ ਨੂੰ ਖੋਲ੍ਹਣਾ ਉਹਨਾਂ ਤੇ ਘੋੜੀ ਨੇ ਹੀਂਗ ਪੈਣਾ, ਤੇ ਮਾਲਕ ਦੀ ਅੱਖ ਖੁੱਲ ਜਾਂਦੀ ਤੇ ਰੰਗੂ ਨੇ ਭੱਜ ਜਾਣਾ। ਅੱਛਾ ਇਹ ਫਿਲਮ ਹੈ? ਇਹ ਫਿਲਮ ਆ ਜੀ। ਹਾਂ ਇੱਥੇ ਕੱਚੀ ਟਾਕੀ ਦੇਖੀ ਹੈ, ਕਿਸੇ ਕੰਪਨੀ ਨੇ ਚਲਾਈ ਸੀ, ਸਪਰੇਅ ਵਾਲੀ ਨੇ। ਹਾਂਜੀ ਇੱਥੇ ਲੱਗੀ ਉਦੋਂ ਰਹੀ। ਅਸੀਂ ਦੇਖੀ ਸੀ। ਹਾਂ ਉਦੋਂ ਦੀ ਗੱਲ ਹਾਂ ਹੈ। ਅਸੀਂ ਸਾਰੇ ਗਏ ਸੀ, ਆਪਣੇ ਅੱਬੇ ਨਾਲ ਗਏ। ਤੇ ਉਹ ਫਿਰ ਨਾ ਜੀ ਉਹਨੇ ਪਤਾ ਕੀ ਕਰਿਆ, ਜਦੋਂ ਦਾ ਦਾਲ ਲੱਗ ਗਿਆ ਉਹਨੇ ਕੰਡਿਆਲਾ ਦੇ ਲਿਆ ਤੇ ਘੋੜੀ ਦੇ ਉੱਤੇ ਲੱਤ ਵੜਾ ਕੇ ਚੜ ਗਿਆ ਨਾ। ਕੰਧ ਸੀ ਐਡੀ ਉੱਚੀ, ਤੇ ਉਹਨੇ ਆਵਾਜ਼ ਮਾਰੀ, ਉਹ ਕਹਿੰਦਾ ਚੌਧਰੀ ਤੇਰੀ ਲਾਡੋ ਨੂੰ ਮੈਂ ਲੈ ਚੱਲਿਆ। ਲਾਡੋ ਘੋੜੀ ਦਾ ਨਾਂ ਲਾਡੋ ਸੀ। ਅੱਛਾ ਹਾਂਜੀ ਤੇ ਉਹ ਫਿਰ ਲੈ ਗਿਆ ਫਿਰ ਰੰਗੂ ਜੱਟ ਜੀ ਉਹਦੀ ਘੋੜੀ ਨੂੰ। ਚੋਰ ਸੀ ਉਹ। ਬਾਬਾ ਜਿਹੜੇ ਤੂੰ ਦੱਸਿਆ ਨਾ ਬੇਲੀ ਤੇਰੇ ਜਿਨ੍ਹਾਂ ਨਾਲ ਬਲੱਪਾ ਸੀ, ਹਾਂਜੀ। ਜਿਹੜੇ ਨਾਮ ਵੀ ਲਏ ਆ ਵੀ ਦੀਨਾ ਜੱਟ ਦੀਨਾ, ਸੀ ਜਾਂ ਹਾਂਜੀ। ਬਾਬਾ ਕੈਮਦੀਨ ਜੱਟ ਸੀ, ਕੈਮਦੀਨ ਹਾਂਜੀ। ਉਹ ਜਿਨ੍ਹਾਂ ਦੇ ਵੀ ਨਾਂ ਲਏ ਆ ਸਾਰੇ ਅੱਲਾ ਨੂੰ ਪਿਆਰੇ ਹੋ ਗਏ। ਹਾਂਜੀ ਉਹ ਸਾਰੇ ਪਿਆਰੇ ਹੋ ਗਏ ਅੱਲਾ ਨੂੰ, ਇਦਾਂ ਹੀ ਆ ਜੀ। ਹਾਂ ਸਾਡੇ ਜੀ ਉਹ ਬੇਲੀ ਤੇ ਅੱਲਾ ਰਹਿਮਤ ਕਰੇ। ਅੱਲਾ ਮਾਫ ਕਰੇ ਜੀ। ਉਹ ਸਾਡੇ ਨਾਲ ਖੇਲਦੇ ਵੀ ਰਹੇ ਆ। ਕੈਮਦੀਨ ਦੇ ਜੀ 2 ਵਿਆਹ ਹੋਏ, ਅਸੀਂ 2 ਹੀ ਦੇਖੇ ਆ ਜੀ। ਹਾਂ। ਤੇ ਬੜੇ ਅੱਛੇ ਸਾਡੇ ਦਿਹਾੜੇ ਵੀ ਟੱਪੇ, ਚੰਗੇ ਟੱਪੇ, ਕਦੇ ਲੜੇ ਨਹੀਂ, ਕਦੇ ਬੋਲੇ ਨਹੀਂ। ਨਹੀਂ ਮੈਂ ਕਿਹਾ ਵੀ ਉਹ ਤੇਰੇ ਨਾਲ ਦੇ ਤੁਰ ਗਏ ਵੀ ਹਾਂਜੀ, ਚੌਕਸ ਰਹੀ ਹੁਣ। ਹਾਂਜੀ ਉਹ ਵਰ ਗਏ ਵਿੱਚ। ਹਾਂ
ਫਿਰ ਜਦੋਂ ਸਾਡਾ ਵਕਤ ਆਇਆ ਅਸੀਂ ਵੀ ਮਰ ਜਾਣਾ ਜੀ ਹਾਂ ਇਹ ਤਾਂ ਗੱਲ ਨਹੀਂ ਹੈਗੀ ਸਾਡਾ ਜਦੋਂ ਵਕਤ ਆਇਆ ਨਾ ਅਸੀਂ ਵੀ ਮਰ ਜਾਣਾ ਅਸੀਂ ਕਿਹੜੇ ਬੈਠੇ ਰਹਿਣਾ ਵਾਹ ਬਈ ਜਾਂ ਅਸੀਂ ਕਿਹੜੇ ਲੱਤਾਂ ਅੜਾਉਣੀਆਂ ਵੀ ਅਸੀਂ ਨਹੀਂ ਮਰਨਾ ਹੈਗਾ ਹਾਂ ਅੱਛਾ ਅਸੀਂ ਸੇਮੀਆਂ ਦਾ ਦਮ ਪੱਟਣ ਲੱਗੇ ਸੀ ਤੇ ਉਹ ਕਬੂਤਰ ਦੇਖੋ ਜੀ ਕੀ ਕਬੂਤਰ ਬਾਤ ਦਿਖਾਇਆ ਹੈ ਜੋੜਾ ਫਿਰਦਾ ਜੀ ਬੰਨੇ ਤੇ ਹੈ ਜੋੜਾ ਫਿਰ ਰਿਹਾ ਬੰਨੇ ਤੇ ਹਾਂ ਦੇਣਾ ਕਿਤੋਂ ਆਇਆ ਹੀ ਆ ਉੱਡ ਕੇ ਕੀ ਬਾਤ ਮੈਂ ਕਹਿੰਦਾ ਰਾਖਵੇਂ ਆ ਕਿਸੇ ਦੇ ਰਾਖਵੇਂ ਹਾਂ ਰਾਖਵੇਂ ਆ ਤੇ ਉਂਝ ਫਿਰਦੇ ਤੁਰਦੇ ਆ ਗਏ ਆ। ਹਾਂ ਜੀ ਨਹੀਂ ਉਹ ਮੈਂ ਹੁਣ ਰੱਖੇ ਨਾ ਡੇਰੇ ਤੇ ਹਾਂ ਤੇ ਮੈਂ ਛੱਡ ਦਿੰਦਾ ਬੂਹਾ ਖੋਲ ਦੀਦਾ ਸਵੇਰ ਨੂੰ ਹਾਂ। ਤੇ ਆਪੇ ਮਰਜ਼ੀ ਨਾਲ ਉੱਡਦੇ ਆ ਮਰਜ਼ੀ ਨਾਲ ਸ਼ਾਮ ਨੂੰ ਆ ਜਾਂਦੇ ਮਰਜ਼ੀ ਨਾਲ ਫਿਰਦੇ ਬਾਹਰ ਫਸਲਾਂ ਜਿੱਥੇ ਮਰਜ਼ੀ ਤੇ ਉਹ ਦੇਖੀਏ ਹੁਣ ਹਾਂ ਜੀ ਹੁਣ ਦੇਖੀਏ ਜੀ ਅੱਧੇ ਘੰਟੇ ਦਾ ਕਹਿ ਕੇ ਤੇ ਸ਼ਾਮਾਂ ਕਰਤੀਆਂ ਜੀ ਅੱਧੇ ਘੰਟੇ ਤੱਕ ਚਾਚਾ ਜੀ ਹਾਂ ਜੀ ਆ ਗਏ ਜੀ ਆਓ ਜੀ ਦਿਖਾਓ ਬਣਾਇਆ ਇਹ ਵੀ ਛਿੜਕ ਲਿਓ ਕਿਉਂਕਿ ਮੈਦੇ ਦੀ ਸੇਮੀਆਂ ਤੇ ਇਹ ਹਾਜ਼ਮੇ ਵਾਸਤੇ ਬਹੁਤ ਅੱਛਾ ਹੁੰਦਾ ਤੇ ਉਹ ਪੱਤੇ ਕਿੱਥੇ ਰੱਖੇ ਆ ਤੂੰ ਕਿਹੜੇ ਜਿਹੜੇ ਆ ਆ ਰਹੇ ਆ ਮੇਰੇ ਕੀ ਹੱਥ। ਕਹਿ ਰਹੇ ਸ਼ਾਨ ਸਾਹਿਬ ਮੈਂ ਕਹਿ ਰਿਹਾ ਇਹ ਪੁਦੀਨਾ ਬਰੀਕ ਕਰਿਆ ਹੋਇਆ ਇਹ ਆਪਾਂ ਥੋੜਾ ਜਿਹਾ ਨਾ ਸੇਮੀਆਂ ਤੇ ਛਿੜਕ ਲਈਏ ਇਹ ਹਾਜ਼ਮੇ ਵਾਸਤੇ ਬਹੁਤ ਅੱਛਾ ਹੁੰਦਾ ਲਓ ਜੀ ਸੇਮੀ ਵੀ ਦੇਖ ਲਓ ਜੀ ਆਪਣੀ ਕੱਲੀ ਕੱਲੀ ਆ ਇਨਸ਼ਾਅੱਲਾ ਵਰਨਾ ਇਹ ਚਿਪਕ ਜਾਂਦੀਆਂ ਨਾਲ ਅੱਛਾ ਜੀ ਹਾਂ ਇਹਨਾਂ ਦਾ ਨਾ ਜੀ ਉਹ ਚੌਲਾਂ ਤਰ੍ਹਾਂ ਪੱਕੀਆਂ ਹਾਂ ਚੋਲਾਂ ਤਰ੍ਹਾਂ ਕੱਲੀ ਕੱਲੀ ਹੋਈ ਆ ਵਰਨਾ ਇਹਨਾਂ ਦੇ ਤਾਂ ਗੁੱਛੇ ਗੁੱਛੇ ਬਣ ਜਾਂਦੇ ਆ ਲਓ ਜੀ ਪੁਦੀਨਾ ਛਿੜਕ ਹੋ ਰਿਹਾ ਸੇਮੀਆਂ ਤੇ ਖੁਸ਼ਬੂ ਪੁਦੀਨੇ ਦੀ ਇਹ ਤਾਂ ਬਈ ਬੜਾ ਜੰਬੋ ਕੰਮ ਕੀਤਾ ਸੇਮੀਆਂ ਜੈਂਟਲੀ ਦੀਆਂ ਪਕਾਤੀਆਂ ਬਸਤੇ ਬੰਨਤੇ ਬਈ ਮੁੰਡੇ ਨੇ ਚਾਚਾ ਕੀ ਬੋਲ ਕੇ ਕਹਿੰਦੀਆਂ ਸੇਮੀਆਂ ਸੇਵੀਆਂ ਕਹਿੰਦੀਆਂ ਹੁਣ ਤੁਸੀਂ ਮੈਨੂੰ ਸਿਰਫ ਖਾਓ ਅੱਛਾ ਬਸ ਹੁਣ ਆ ਰਹੇ ਦੂਸਰੇ ਪੱਤੇ ਚਾਚਾ ਦੇਜ ਕੀ ਉੱਥੇ ਲੈ ਚੱਲੀਏ ਮੈਂ ਕਹਿੰਦਾ ਹਾਂ ਉੱਥੇ ਹੀ ਚੱਲ ਢੇਟ ਤਾਂ ਨਹੀਂ ਲੱਗੀਆਂ ਨਹੀਂ ਕੋਈ ਨਹੀਂ ਉਹ ਉੱਥੇ ਸਾਫ ਤੇ ਲੈ ਕੇ ਚਲੀਏ ਲਿਆਓ ਜੀ ਸਾਫ ਤੇ ਚੱਲੋ ਜੀ ਆ ਜਾਓ ਜੀ ਵਾਹ ਬਈ ਵਾਹ ਚਾਚਾ ਬੂਟਾ ਜ਼ਿੰਦਾਬਾਦ ਜੀ ਹਾਂਜੀ ਆ ਜਾ ਪਰਵੇਜ਼ ਇੱਥੇ ਆ ਜਾ ਨਹੀਂ ਨਹੀਂ ਬੈਠੇ ਰਹੋ ਤੁਸੀਂ ਬੈਠੇ ਰਹੋ ਤੁਹਾਨੂੰ ਦੇ ਦਿੰਨੇ ਆ ਜੀ ਆ ਪਲੇਟਾਂ ਤੇ ਚਮਚੀਆਂ ਵਾਹ ਬਈ ਵਾਹ ਮੁੰਡਿਆ ਆ ਜਾਓ ਆ ਪਲੇਟਾਂ ਉਹ ਨਿੱਕੇ ਚਲੇ ਗਏ ਉਹ ਤੁਹਾਨੂੰ ਡੀਕ ਡੀਕ ਚਲੇ ਗਏ ਤੁਹਾਡਾ ਦਮ ਹੀ ਪੌਣੇ ਘੰਟੇ ਚ ਪਟੀਜਾ ਆ ਵੀ ਚਾਚਾ ਆ ਗਏ ਜੀ ਵੀ ਬਣਾਇਆ ਜਿਹਦੇ ਸਾਥ ਲਿਆਓ ਇੱਧਰ ਰਤਾ ਵੀ ਲਿਆਓ ਲੈ ਰਾਇਤਾ ਵੀ ਆ ਸਾਡੇ ਵਾਸਤੇ ਤਾਂ ਜੀ ਇਹ ਨਵੀਂ ਗੱਲ ਆ ਵੀ ਸੇਮੀਆਂ ਨਾਲ ਰਾਇਤਾ ਚੌਲਾਂ ਨਾਲ ਤਾਂ ਖਾਦਾ ਸੀ ਪੁੱਤ ਬੈਠੋ ਉੱਥੇ ਬੈਠੋ ਪਰ ਬੈਠੋ 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 ਆਜੋ ਵਾਹ ਬਈ ਵਾਹ ਥੋੜੀਆਂ ਜਿਹੀਆਂ ਪਾ ਦਿਓ ਜੀ ਅਸੀਂ ਖਾ ਕੇ ਦੱਸ ਤੇ ਦੁਆ ਸਲਾਮ ਕਰ ਲਈਏ ਜੀ ਫਿਰ ਖਾ ਲਾਂਗੇ ਵਾਹ ਬਈ ਵਾਹ ਬਈ ਬੋਟੀਆਂ ਜੀ ਕਿਤੇ ਗਾਇਬ ਹੋ ਗਈਆਂ ਜੀ ਨਹੀਂ ਜੀ ਆ ਦੇਖੋ ਜੀ ਬੋਟੀਆਂ ਹੀ ਆ ਅੱਛਾ ਬੋਟੀ ਹੈ ਜੀ ਵਿੱਚ ਚਲੋ ਹੈ ਬਸ ਜੀ। ਜੀ ਮੈਂ ਖਾ ਕੇ ਦਿਖਾ ਦਵਾਂ ਜੀ ਹਾਂ ਜੀ ਤੁਸੀਂ ਇੱਕ ਵਾਰੀ ਚੈੱਕ ਕਰੋ ਚੈੱਕ ਕਰਕੇ ਤੇ ਖੁਸ਼ਬੂ ਦੱਸੋ। ਬੜੀ ਸੋਹਣੀ ਆ ਜੀ ਬਿਸਮਿਲ੍ਲਾ ਇਹ ਬਣੀਆਂ ਕੀ ਬਾਤ ਹੈ ਜੀ ਬਹੁਤ ਸਵਾਦੀ ਕੰਮ ਆ ਜੀ ਪੁਦੀਨੇ ਦੀ ਮੁਸ਼ਕ ਨਾਲ ਨਾ ਜੀ ਸਵਾਦ ਹੀ ਦੁੱਗਣਾ ਹੋ ਗਿਆ ਮੈਂ ਕਹਿੰਦਾ ਇੱਕ ਵਾਰੀ ਸੇਵੀਆਂ ਪਕਾ ਕੇ ਤੁਸੀਂ ਵੀ ਖਾਓ ਗੋਸ਼ਤ ਪਾ ਕੇ ਬੜੀ ਮਿਹਰਬਾਨੀ ਨਿਸ਼ਾਨ ਸਾਹਿਬ ਜਿਉਂਦੇ ਵਾਸਤੇ ਰਹੋ ਚਾਚਾ ਬੂਟਾ ਹਾਂ ਜੀ ਜ਼ਿੰਦਾਬਾਦ ਠੀਕ ਹੋ ਗਿਆ ਜੀ ਮੈਂ ਕਹਿੰਦਾ ਵਾਧੂ ਕੰਮ ਹਜੇ ਹੈ ਤਤੀਆਂ ਜੀ ਲਓ ਜੀ ਹੁਣ ਅਸੀਂ ਤਰੀਕਾ ਵੀ ਦੱਸ ਦਿੱਤਾ ਹਾਂਜੀ ਤੇ ਖਾ ਕੇ ਵੀ ਦੱਸ ਦਿੱਤੀਆਂ ਤੇ ਇਹ ਚੱਸ ਲਵੋ ਜੀ ਪਕਾ ਕੇ ਆਪਣੇ ਹੱਥੀਂ ਪਕਾ ਕੇ ਤੇ ਖਾ ਕੇ ਜੀ ਚੱਸ ਲਵੋ ਹਾਂਜੀ ਠੀਕ ਹੋ ਗਿਆ ਜੀ ਹੁਣ ਆਪਾਂ ਹਾਂਜੀ ਤੁਸੀਂ ਪਾਓ ਜੀ ਬਸ ਸ਼ੁਰੂ ਕਰੋ ਠੀਕ ਹੋ ਤੇ ਆਪ ਤੇ ਰਹਿਤਾ ਪਾ ਰਹੇ ਆ ਜੀ ਹਾਂ ਜੀ ਇਹ ਵੀ ਨਵੀਂ ਗੱਲ ਹੈ ਜੀ ਲੈ ਸੇਵੀਆਂ ਉੱਤੇ ਸੇਮੀਆਂ ਉੱਤੇ ਹਾਂਜੀ, ਦਹੀਂ ਦਾ ਰਹਿਤਾ ਪਾ ਦਹੀਂ ਵਿੱਚ ਵੀ ਪਾਈ ਹੈ ਜੀ ਦਹੀਂ ਥੋੜੀ ਜਿਹੀ ਐਵੇਂ ਇੰਨੀ ਕੁ ਪਾਈ ਅੱਛਾ ਪਾਈ ਹੈ ਹੂੰ। ਸੁਭਾਨ ਅੱਲਾ ਕਰੋ ਜੀ ਚੈੱਕ ਖਾਓ ਵਾਹ ਜੀ ਵਾਹ ਟੀਮ ਆ ਗਈ ਜੀ ਉਧਰ ਦੇਖੋ ਜੀ ਉਧਰ ਦੇਖੋ ਜੀ ਸੇਵੀਆਂ ਇਦਾਂ ਇਦਾਂ ਕਰ ਖਾਣ ਦੋ ਐਂ ਟਾਟਾ ਬਾਬਾ ਕਰ ਦੋ ਬਾਏ ਬਾਏ ਵਾਹ ਜੀ ਵਾਹ ਲਓ ਜੀ ਸਾਡੇ ਕੋਲ ਪ੍ਰਾਹੁਣੇ ਆ ਗਏ ਅਸੀਂ ਨੂੰ ਸੇਮੀਆਂ ਖਵਾ ਲਈਏ ਦੁਆਵਾਂ 'ਚ ਯਾਦ ਰੱਖਿਓ ਜੀ ਜਿੱਥੇ ਰਹੋ ਸੁਖੀ ਰਹੋ ਜਿਉਂਦੇ ਵਾਸਤੇ ਰਹੋ ਜੀ ਬਾਂਗਾਂ ਦਾ ਟਾਈਮ ਆ ਦੱਬ ਲਓ ਬਟਨ ਹਾਂਜੀ ਬਿਆਨ ਦਿਓ ਜੀ ਖਾ ਕੇ ਖਾ ਕੇ ਜਨਾਬ ਅੱਗੇ ਪਾਈਆਂ 2 ਚਮਚੀਆਂ ਹਾਂਜੀ ਪਰ ਕਿਆ ਬਾਤ ਅੱਛਾ ਬੱਲੇ 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 ਪਹਿਲੀ ਵਾਰੀ ਖਾਈਆਂ ਜੀ ਗੋਸ਼ਤ ਪਾਇਆ ਹੋਇਆ ਆਲੂ ਸਬਜ਼ੀਆਂ ਬਹੁਤ ਪਾਈਆਂ ਹੋਈਆਂ ਹਾਂਜੀ ਬਿਹਤਰੀਨ ਅੱਗੇ ਮੈਂ ਬੈਠਾ ਆਪਣੇ ਆਪ ਨਾ ਜੀ ਮਜ਼ਾਕ 'ਚ ਪਿਆ ਰਿਹਾ
ਵੀ ਐਵੇਂ ਮੁੰਡਾ ਗਲਤ ਲੱਗਿਆ ਹੋਇਆ ਅੱਲਾਹ ਤਾਲਾ ਮੁੰਡੇ ਦੀ ਹਿਆਤੀ ਕਰੇ ਮੈਨੂੰ ਤਾਂ ਇਦਾਂ ਮਾਲੂਮ ਹੁੰਦਾ ਵੀ ਮੁੰਡਾ ਇਨਸ਼ਾਅੱਲਾ ਇਹ ਬੜਾ ਕਾਮਯਾਬ ਆ ਅੱਛਾ ਜੀ ਤੇ ਪਕਾਉਣੇ ਦੇ ਵਿੱਚ ਤੇ ਬੂਟਾ ਇਸ ਤੋਂ ਵਾਧੂ ਫਰਦਾਰ ਉਹ ਉਸ ਤੋਂ ਵਾਧੂ ਵਾਹ ਵਾਹ ਇਨਸ਼ਾਅੱਲਾ ਬਹੁਤ ਆਲਾ ਫੇਮੀਆਂ ਪੱਕੀਆਂ ਬੜੀ ਮਿਹਰਬਾਨੀ ਹਾਂਜੀ ਗੋਸ਼ਤ ਪਹਿਲੀ ਵਾਰੀ ਦੇਖਿਆ ਜੀ ਜ਼ਿੰਦਗੀ 'ਚ ਮਿੱਠੀਆਂ ਤਾਂ ਪੱਕਦੀਆਂ ਹੀ ਆ ਖਾਓ ਜੀ ਖਾਂਦੇ ਤੁਸੀਂ ਰਹਿੰਦੇ ਆ। ਖਾਓ ਜੀ ਖਾਓ ਹਾਂਜੀ ਚਾਚਾ ਲਿਆਕਤ ਕਿਵੇਂ ਦੀਆਂ ਸੇਮੀਆਂ ਬੜੀਆਂ ਮਜ਼ੇਦਾਰ ਸੇਵੀਆਂ ਯਾਰ ਅੱਛਾ ਜੀ। ਇਦਾਂ ਦੀਆਂ ਕਦੇ ਖਾ ਕੇ ਨਹੀਂ ਵੇਖੀਆਂ ਵਾਹ 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 ਬੜੀ ਆ, ਚੱਸ ਰਾਇਤਾ ਪਾਵਾਂ ਜੀ ਮਾਂ ਪਾ ਦਿਓ ਬੜੀ ਚੱਸ ਆਈ ਇਹ ਤਾਂ ਨਵਾਂ ਹੀ ਕੋਈ ਕੰਮ ਕੱਢਿਆ ਜੀ ਨਵਾਂ ਕੰਮ ਜੀ ਨਵਾਂ ਕੰਮ ਇਦਾਂ ਦੀਆਂ ਕਦੇ ਸੇਵੀਆਂ ਨਹੀਂ ਖਾਧੀਆਂ ਵਾਹ ਵਾਹ ਖਾਓ ਜੀ ਖਾਓ ਜੀ ਖਾਓ ਹਾਂਜੀ ਆ ਬਿਆਨ ਲੈ ਲਈਏ ਪਰਵੇਜ਼ ਦਾ ਜੀ ਹਾਂਜੀ ਉਧਰ ਬਿਆਨ ਦੇ ਮਾਸ਼ਾਅੱਲਾ ਦਿਓ। ਬਹੁਤ ਸੋਹਣੀ ਆ ਹਾਂਜੀ ਬਹੁਤ ਸੋਹਣੀ ਆ ਅੱਛਾ ਸਵਾਦੀ ਚਲੋ ਬੜੀ ਮਿਹਰਬਾਨੀ ਜੀ ਦੁਆਵਾਂ 'ਚ ਯਾਦ ਰੱਖਿਓ ਜੀ ਤੁਸੀਂ ਵੀ ਕੁਛ ਨਾ ਕੁਛ ਖਾਂਦੇ ਪਕਾਉਂਦੇ ਰਹੋ ਆ ਸੇਮੀਆਂ ਵਾਲਾ ਵੀ ਤਜਰਬਾ ਕਰਿਓ ਜੀ ਬੜਾ ਕਾਮਯਾਬ ਕੰਮ ਹੈ ਬੜੀ ਮਿਹਰਬਾਨੀ ਜੀ ਉਹਦੇ ਵਾਸਤੇ ਰਹੋ ਜੀ ਦੱਬ ਲਓ ਬਟ